ਉਹ ਨਾ ਇੱਕ ਦਾ ਮਸ਼ਹੂਰ ਹੀ ਭਗਤੂ ਬਦਮਾਸ਼। ਭਗਤੂ ਬਦਮਾਸ਼। ਹਾਂ, ਉਹਦਾ ਭਰਾ ਝੂੜ ਲੰਬੜਦਾਰ। ਅੱਛਾ, ਦੋ ਭਰਾ ਸਨ। ਹੋਰ ਹੋਰ ਕਿਹੜਾ ਉੱਥੇ ਸਿੱਖ ਸੀ ਜਿਹੜਾ ਮਸ਼ਹੂਰ ਸੀ? ਹੋਰ ਸਿੱਖ ਨੰਬਰਦਾਰ ਸੀ ਪਾਲਾ ਸਿੰਘ। ਹਾਂ, ਲਾਭ ਸਿੰਘ। ਅੱਛਾ, ਬਾਬਾ ਲਾਭ ਸਿੰਘ ਉਹ ਸਾਰਿਆਂ ਦਾ ਵੱਡਾ ਸੀ। ਅੱਛਾ, ਤੇ ਮੋਹਰੀ ਅੱਛਾ, ਪਾਲਾ ਸਿੰਘ। ਅਸੀਂ ਵੀ ਬੜਾ ਤੰਗ ਆ ਤੁਹਾਡੇ ਬਿਨਾਂ, ਤੇ ਬੜੇ ਸੌਖੇ ਸਾਂ ਜਦੋਂ ਇਕੱਠੇ ਸਾਂ। ਠੰਡ ਤੇ ਤਾਂ ਪੈਂਦੀ ਹੈ ਜੇ ਠੰਡ ਤਾਂ ਪੈਂਦੀ ਜੇ ਜੱਫੀ ਪਵੇ। ਇਨਸ਼ਾਅੱਲਾ ਜੇ ਕਿਸਮਤ 'ਚ ਹੋਇਆ ਉਹਨਾਂ ਦਾ ਕੋਈ ਨਾ ਕੋਈ ਪੁੱਤਰ ਸੁਣਦਾ ਹੋਏਗਾ, ਉਹਨਾਂ ਦੇ ਵਿੱਚੋਂ ਆਉਣੇ ਨੇ ਕਈ। ਉਹ ਕਹਿੰਦੇ ਨੇ ਸਾਡਾ ਵੀ ਬੜਾ ਦਿਲ ਕਰਦਾ ਆਪਣੇ ਪਿੰਡ ਦੇ ਬਜ਼ੁਰਗਾਂ ਨੂੰ, ਆਪਣੇ ਪਿੰਡ ਦੀ ਧਰਤੀ ਨੂੰ ਚੁੰਮਣ ਨੂੰ। ਨਾ ਵੀ ਲਹੂ ਲੱਗ ਪਿਆ ਉਹਦਾ ਮੂੰਹ ਦਾ। ਫਿਰ ਲਾ ਕੇ ਤੇ ਖੋਤਾ ਲਿਆ ਕੇ ਜਿਸ ਤਰ੍ਹਾਂ ਦਾ ਹਾਰ ਪਾ ਕੇ ਉਹਦੇ ਗਲ ਬੰਨ੍ਹ ਕੇ ਪਿਛਾਂ ਮੂੰਹ ਕਰਾ ਕੇ ਸਾਰੇ ਪਿੰਡ 'ਚ ਫਰਾ ਕੇ ਤੇ ਫਿਰ ਉਹਨਾਂ ਦੇ ਘਰ ਲਗਾਏ ਸਨ। ਆਂਦੇ ਸਨ ਜੋ ਕੁਝ ਉਸ ਕੁੜੀ ਨੂੰ ਆਖੀ ਉਹ ਕੁਝ ਆਪਣੀਆਂ ਭੈਣਾਂ ਨੂੰ ਆਖ। ਫਿਰ ਭਰਜਾਈਆਂ ਨੂੰ ਖਵਾਇਆ, ਮਾਂ ਨੂੰ ਖਵਾਇਆ, ਤੇ ਫਿਰ ਮੰਜੀ ਤੇ ਖੋਤੇ ਤੋਂ ਲਾਇਆ ਤੇ ਉਹਨੂੰ ਹੋਸ਼ ਹੀ ਨਾ ਰਹੀ। ਫਿਰ ਹੱਥ ਤਾਂ 6 ਮਹੀਨੇ ਰਿਹਾ ਸੀ, ਫਿਰ ਉਹਨਾਂ ਦਾ ਪਿੰਡ ਛੱਡ ਗਿਆ। ਬਾਬਾ ਵੇਲਾ ਉਦੋਂ ਇੱਜ਼ਤ ਨੂੰ ਇੱਜ਼ਤ ਸਮਝਦੇ ਸਾਰੇ। ਸਾਡੇ ਪਿੰਡ ਦੇ ਦੋ ਬੰਦੇ ਮਰੇ। ਕਿਹੜੇ ਕਿਹੜੇ? ਇੱਕ ਮਾਨੂ, ਹਾਂ, ਤੇ ਇੱਕ ਬਿਰਸੂ। ਉਹ ਕਿੰਨੇ ਮਾਰੇ ਸੀ? ਉਹ ਮਾਰੇ ਸਨ ਇਸ ਤਰ੍ਹਾਂ ਪਰ ਐਂ ਸੀ, ਇੱਕ ਤੋਂ ਉਹਨੂੰ ਦੇ ਗਿਆ ਸਨ ਮੁਕੁੰਜੀ, ਆਪਣੇ ਜੰਦਰੇ ਮੁਕੁੰਜੀ ਦੀ। ਅੱਛਾ, ਉਹਨੂੰ ਸ਼ਰਾਬ ਪਿਆ ਕੇ ਤੇ ਬੋਸ਼ ਕਰਾ ਅੱਛਾ, ਤੇ ਘੋੜੀ ਦੇ ਪਾ ਕੇ ਲਿਆ ਤੇ ਅਸੀਂ ਥੜਾ ਬੈਠੇ ਹੋਵਾਂਗੇ ਤੇ ਇਹਨੂੰ ਅੱਜ ਥਾਂ ਮਾਰਨਾ था। ਅੱਛਾ, ਉਹ 8-10 ਬੰਦੇ ਥੜਾ ਬੈਠੇ ਪਿੰਡ ਦੇ ਮੋਢੇ। ਉਹਨੂੰ ਘੋੜੀ ਤੋਂ ਉਹ ਸਾਰਾ ਦਿਨ ਸ਼ਰਾਬ ਪਿਆ ਕੇ ਤੇ ਥੋੜੇ ਦਿਨ ਲਿਆਇਆ। ਅੱਛਾ, ਬਹਾ ਕੇ ਤੇ ਉਹਨੂੰ ਹੋਸ਼ ਕੋਈ ਨਹੀਂ ਸੀ। ਅੱਛਾ, ਉਹ ਜਿੱਥੇ ਆਇਆ ਜਿੱਥੇ ਥੜਾ ਬੈਠਾ ਸੀ ਉਹਨਾਂ ਫੜ ਕੇ ਘੋੜੀ ਦਾ ਲਾਹ ਲਿਆ। ਉਹਨੂੰ ਕੋਈ 10-20 ਕਿਰਪਾਨਾਂ ਵੱਢਿਆ, ਮਾਰੀਆਂ, ਡੱਕਰੇ ਕੀਤੇ ਉਹਦੇ। ਅੱਛਾ, ਸਿਰਫ ਆਸ਼ਾ ਰੱਖ ਨਹੀਂ ਸਨ ਵੱਡੀ। ਤੇ ਉਹ ਮਾਂ ਨੂੰ ਜਾ ਕੇ ਸਾਈ ਜਾ ਕੇ ਮੁਬਾਰਕ ਲੱਗੇ ਦੇਣ। ਅੱਛਾ, ਮਾਂ ਉਹ ਜੇ ਤੂੰ ਆਂਦੀ ਸਨ 32 ਧਾਰਾਂ ਮੈਂ ਤਾਂ ਬਚ ਕੇ ਨਹੀਂ ਜੇ ਭਗਤ ਨੂੰ ਮਾਰ ਕੇ ਆਵੋਗੇ ਤੇ। ਅੱਛਾ, ਤੇ ਉਹ ਮਾਰਿਆ ਪਈ। ਉਸ ਆਖਿਆ ਪੁੱਤਰ ਮੈਂ ਨਹੀਂ ਮੰਨਦੀ, ਜਿੰਨਾ ਦੇਰ ਮੈਨੂੰ ਉਹਦੇ ਸ੍ਰੀ ਨਾਲ ਲਿਆ ਕੇ ਵਿਖਾਓ ਮੈਂ ਨਹੀਂ ਮੰਨਦੀ। ਮਾਂ ਨੇ ਕਿਹਾ ਪੁੱਤਰ ਨੂੰ? ਪੁੱਤਰਾਂ ਨੂੰ ਆਖਿਆ, ਸੱਤਾਂ ਨੂੰ, ਜਿੰਨਾ ਦੇ ਉਹਦੀ ਸ੍ਰੀ ਨਾਲ ਲਿਆ ਕੇ ਵਿਖਾ ਮੈਂ ਨਹੀਂ ਮੰਨਦੀ ਤੂੰ ਮਾਰਿਆ ਹੋਏ। ਉਹ ਫਿਰ ਦੁਬਾਰੇ ਗਏ ਲੈਣ। ਉਹ ਸਾਰਿਆਂ ਨੇ ਉਸ ਤਰ੍ਹਾਂ ਨਾਲ ਮੁੰਨੀਆਂ ਨਾਈ, ਖੱਦਰ ਦੇ ਸਾਵੇ ਬਣਾਏ। ਉਸ ਜੱਟ ਨੇ ਖੱਦਰ ਦੇ ਸਾਵੇ ਸਿਰ ਤੇ ਬਣਾਏ। ਅੱਛਾ, ਸਿਰਫ ਉਹਦਾ ਪੁੱਤਰ ਰਹਿ ਗਿਆ। ਉਹਦਾ ਪੁੱਤਰ ਰਹਿ ਗਿਆ ਸੀ? ਉਹ ਪੁੱਤਰ ਉਹਦਾ ਰਹਿ ਗਿਆ ਦੇ। ਨਹੀਂ ਕਰਾਈ ਉਹਨੇ। ਹਾਂ, ਮੁੰਨਣ ਵਾਲਾ। ਅੱਛਾ, ਉਹ ਆਨੂੰ ਡੇਰਾ ਸੀ ਉੱਥੇ ਦੇ। ਤੇ ਇਸੇ ਕੋਈ ਪੁੱਤਰ ਜਨਾਨੀ ਮਰ ਗਈ ਸੀ, ਹੋਰ ਟੀਪੀ ਤਾਂ ਕੋਈ ਨਹੀਂ ਤੇ ਲਾਡ ਲਿਆ ਜਾਂਦਾ। ਅੱਛਾ, ਉਹ ਆਇਆ ਸ਼ਾਮ ਵੇਲੇ ਲੌਡੇ ਥੋੜੇ ਦਿਨ ਤੇ ਕੇਸ ਵਾਹ ਕੇ ਤੇ ਆਨੂੰ ਤੋਂ ਸੁੱਟੇ। अस्सलाम वालेकुम, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਇਸ ਟਾਈਮ ਪਿੰਡ ਮਦਾਰ ਦੇ ਵਿੱਚ ਬੈਠੇ ਆ ਤੇ ਸਾਡੇ ਸਾਹਮਣੇ ਜਿਹੜੇ ਬਜ਼ੁਰਗ ਨੇ ਮਲਕ ਬਰਾਦਰੀ ਨਾਲ ਦਾ ਤਾਲੁਕ ਹੈ। ਇਹਨਾਂ ਦੀ ਉਸ ਵੇਲੇ ਉਮਰ 14 ਸਾਲ ਸੀ। ਇਹਨਾਂ ਨੇ ਸਿੱਖਾਂ ਦੇ ਨਾਲ ਕਾਫੀ ਟਾਈਮ ਗੁਜ਼ਾਰਿਆ। ਅੱਜ ਬਜ਼ੁਰਗਾਂ ਕੋਲੋਂ ਇਸ ਪਿੰਡ ਦੀ ਕਹਾਣੀ ਪੁੱਛਾਂਗੇ ਕਿ ਇੱਥੇ ਕਿਹੜੇ ਲੋਕ ਆਬਾਦ ਸੀ 47 ਵੇਲੇ ਤੇ ਕੀ ਕੁਛ ਹੋਇਆ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਇਹਨਾਂ ਬਜ਼ੁਰਗਾਂ ਦੇ ਨਾਲ। अस्सलाम वालेकुम। वालेकुम सलाम। की हाल चाल है? खैर है, शुक्र है। बजुर्गो की नाम है अपना? मोहम्मद शफी। मोहम्मद शफी। ਤੁਹਾਡੇ ਵਾਲਿਦ ਦਾ ਕੀ ਨਾਂ ਸੀ? अली मोहम्मद मलक। ਅਲੀ ਮੁਹੰਮਦ ਮਲਕ। ਤੇ ਤੁਹਾਡੇ ਦਾਦਾ ਜੀ ਦਾ? दीन मोहम्मद। ਦੀਨ ਮੁਹੰਮਦ। ਕਿਹੜੀ ਬਰਾਦਰੀ ਆਪਣੀ? मलक। ਮਲਕ। ਕਿਹੜੇ ਮਲਕ ਹੋ? तेली गुरो कोल पीन वाले। ਅੱਛਾ, ਇੱਕ ਢੱਗੇ ਵਾਲੇ। ਸਹੀ ਹੋ ਗਿਆ। ਬਾਬਾ ਜੀ ਆਪਣਾ ਪੁਰਾਣਾ ਪਿੰਡ ਕਿਹੜਾ ਹੈ? मदार। ਮਦਾਰ। ਉਹਦੇ ਨਾਲ ਕਿਹੜੇ ਪਿੰਡ ਲੱਗਦੇ ਸੀ? ਉਹਦੇ ਨਾਲ ਲੱਗਦਾ ਜੰਡਾਲਾ, ਹਾਂ, ਵੈਲਾ ਵਾਲਾ, ਸ਼ਕਲੀ ਵਾਲਾ, ਗਰਮੂਲਾ, ਹਾਂ, ਤੇ ਉਹ ਤੋਂ ਸਮਸਾ ਟੱਡਾ, ਮੁਕਤਾ, ਮਿਰਜ਼ਾ। ਸਹੀ ਹੋ ਗਿਆ। ਉਹ ਤੋਂ ਚਾਮ ਕੇ, ਕਾਲੋ ਕੇ। ਵਾਹ ਜੀ ਵਾਹ। ਤਹਿਸੀਲ ਕਿਹੜੀ ਹੁੰਦੀ? ਉਦੋਂ ਪਹਿਲੀਆਂ ਤਹਿਸੀਲ ਕੁਜਰਾਂ ਵਾਲਾ ਸੀ। ਅੱਛਾ, ਕੋਈ ਵਾਲਾ ਸੀ ਉਦੋਂ ਤਹਿਸੀਲ ਕੁਜਰਾਂ ਵਾਲਾ ਸੀ ਪਹਿਲੀਆਂ ਚ। ਅੱਛਾ, ਆ ਸ਼ੇਖਪੁਰਾ ਫਿਰ ਬਣਿਆ। ਅੱਛਾ, ਪਹਿਲਾਂ ਜ਼ਿਲ੍ਹਾ ਵੀ ਗੁਜਰਾਂਵਾਲਾ ਸੀ, ਤਹਿਸੀਲ ਵੀ ਗੁਜਰਾਂਵਾਲਾ ਸੀ। ਹਾਂ, ਤੇ ਹੁਣ ਸ਼ੇਖਪੁਰਾ ਹੈ। ਹੁਣ ਸ਼ੇਖਪੁਰਾ। ਸਹੀ ਹੋ ਗਿਆ। 47 ਵੇਲੇ ਕਿੰਨੀ ਉਮਰ ਸੀ ਆਪਣੀ? ਆਪਣੀ 12-14 ਸਾਲ ਦੀ। 12-14 ਸਾਲ। ਹਾਂ, ਤੁਹਾਨੂੰ ਤੇ ਫਿਰ ਪੂਰੀ ਹੋਸ਼ ਹੋਣੀ ਪਿੰਡ ਦੀ। ਪਿੰਡ ਦਾ ਪਤਾ ਵਿੱਚ ਪਤਾ ਹੀ ਏ। ਅੱਛਾ, ਬੰਦਿਆਂ ਦਾ ਨਾਂ ਦਾ। ਕਿੱਡਾ ਕੁ ਵੱਡਾ ਪਿੰਡ ਸੀ ਆਪਣਾ ਮਦਾਰ? ਪਿੰਡ ਬੜਾ ਵੱਡਾ, 4 ਪੱਤੀਆਂ ਪਿੰਡ ਏ। 4 ਪੱਤੀਆਂ ਪਿੰਡ। ਹਾਂ, ਕਿਹੜੀ ਬਰਾਦਰੀ ਉੱਥੇ ਰਹਿੰਦੀ ਸੀ? ਉੱਥੇ ਸਾਰੀਆਂ ਬਰਾਦਰੀਆਂ, ਘੁਮਿਆਰ ਵੀ, ਮੋਚੀ ਵੀ, ਤੇਲੀ ਵੀ, ਤੇ ਨਾਈ ਵੀ, ਹਾਂ, ਡੋਗਰ ਵੀ, ਜੱਟ ਵੀ, ਪਰਾਈ ਵੀ, ਸਾਰੀਆਂ ਬਰਾਦਰੀਆਂ। ਅੱਛਾ ਬਾਬਾ ਜੀ, ਉੱਥੇ ਜਿਹੜੇ ਸਿੱਖ ਰਹਿੰਦੇ ਸੀ
ਇਹਨਾਂ ਦੀ ਕਿਹੜੀ ਬਰਾਦਰੀ ਸੀ? ਉਹ ਵਿਰਕ ਜੱਟ ਦਾਨ ਜੀ। ਵਿਰਕ ਜੱਟ। ਹਾਂ। ਤੇ ਖੱਤਰੀਆਂ ਦੇ ਕਿੰਨੇ ਕੋ ਘਰ ਸੀ? ਵਾਵਾ ਘਰ ਦਾ ਨੇ ਖੱਤਰੀਆਂ ਦੇ। ਅੱਛਾ। ਲੰਬੜਦਾਰੀਆਂ ਕਿੰਨੀਆਂ ਸੀ ਪਿੰਡ ਦੀਆਂ? 4 ਪੱਤੀਆਂ ਪਿੰਡ ਹੈ ਜੀ। ਅੱਛਾ 4 ਪੱਤੀਆਂ ਪਿੰਡ ਸੀ। ਹਾਂ। ਤੇ ਲੰਬੜਦਾਰ ਹੁਣ ਵੀ ਚਾਰੇ ਪੱਤੀਆਂ ਪਿੰਡ। ਨਹੀਂ ਉਦੋਂ 4 ਲੰਬੜਦਾਰ ਸਨ? ਚਾਰੇ ਲੰਬੜ। ਕੋਈ ਨਾਂ ਯਾਦ ਹੋਣ ਲੰਬੜਦਾਰਾਂ ਦੇ? ਹਾਂ। ਲੰਬੜਦਾਰਾਂ ਦੇ ਨਾਂ ਯਾਦ ਹੋਣ ਤੁਹਾਨੂੰ? ਇੱਕ ਨਾ ਚੂਟ ਸੀ। ਹਾਂ। ਇੱਕ ਨਾ ਪਾਲਾ ਸਿੰਘ। ਅੱਛਾ। ਤੇ ਫਿਰ ਮੈਨੂੰ ਹੁਣ ਦੂਜਾ ਭੁੱਲ ਗਏ, ਬਤਰਾ ਨਾਂ ਯਾਦ ਹੈ। ਅੱਛਾ ਦੋਵਾਂ ਦੇ ਯਾਦ ਨੇ ਤੁਹਾਨੂੰ? ਤੇ ਪੱਤੇ ਹੁਣ ਉਦੋਂ 4 ਪੱਤੀਆਂ ਪਿੰਡ ਹੈ ਸਾਡਾ। ਅੱਛਾ 4 ਨੰਬਰਦਾਰੀਆਂ ਨੇ ਹੁਣ। ਅੱਛਾ 4 ਲੰਬੜਦਾਰੀਆਂ। ਤੇ ਪਿਛਾਂ ਹੀ ਸਨ ਤੇ ਹੁਣ ਵੀ ਨੇ ਨਾ ਤਾਂ ਹੀ। ਅੱਛਾ ਜ਼ਮੀਨ ਵਾਵਾ ਸੀ ਪਿੰਡ ਦੀ? ਬੜੀ ਖੁੱਲੀ ਜ਼ਮੀਨ ਹੈ ਤੇ ਜੰਡਾਲੇ ਦੀ ਤੇ ਮਦਾਰ ਦੀ ਬੁੱਤੀ ਸਾਂਝੀ। ਅੱਛਾ ਤੇ ਬਹਿਲਾਂ ਵਾਲੇ ਦੀ ਤੇ ਇਹਦੀ ਗਰਮੂਲੇ ਦੀ ਬੁੱਤੀ ਸਾਂਝੀ। ਅੱਛਾ ਉਤੋਂ ਪਰਾਂ ਵੀ ਸਮਝਾ ਟਾਡਾ ਉਹਦੀ ਬੁੱਤੀ ਸਾਡੀ ਸਾਂਝੀ। ਅੱਛਾ ਤੇ ਤੋ ਮੁਕਤੇ ਦੀ ਬੁੱਤੀ ਸਾਡੀ ਸਾਂਝੀ। ਵਾਹ ਜੀ ਵਾਹ। ਮਿਰਜੇ ਦੀ ਬੁੱਤੀ ਸਾਡੀ ਸਾਂਝੀ। ਆਪਣੇ ਬਜ਼ੁਰਗ ਕੀ ਕੰਮ ਕਰਦੇ ਹੁੰਦੇ ਸੀ? ਕਾਲੋਕਿਆਂ ਦੀ ਬੁੱਤੀ ਸਾਡੀ ਸਾਂਝੀ। ਅਸੀਂ ਤੇ ਵਾਈ ਵੀ ਕਰਦੇ ਹਾਂ। ਅੱਛਾ ਵਾਈ ਕਰਦੇ ਸੀ। ਜਿਹੜੇ ਬਾਬਾ ਜੀ ਉੱਥੇ ਮਸ਼ਹੂਰ ਸੀ ਤੇ ਉਹ ਫਿਰ ਜਦੋਂ ਸਿੱਖ ਜੁੜ ਗਏ ਨੇ ਨਾ ਉਦੋਂ ਪਿੱਛੇ ਤੇ ਉਹ ਸਾਡੇ ਲੰਬੜਦਾਰੀ ਦੀ 25 ਸਾਲ ਕੀਤੀ ਹੈ। ਉਹ ਵੀ ਤੁਹਾਨੂੰ ਪੁੱਛਦੇ ਆ। ਪਹਿਲਾਂ ਦੱਸੋ ਤੁਹਾਡੇ ਜਿਹੜੇ ਪਿੰਡ ਦੇ ਵਿੱਚ ਸਿੱਖ ਰਹਿੰਦੇ ਸੀ ਉਹਨਾਂ ਦੇ ਕੋਈ ਮਸ਼ਹੂਰ ਨਾਂ ਯਾਦ ਹੋਣ ਤੁਹਾਨੂੰ? ਉਹ ਨਾਂ ਇੱਕ ਦਾ ਮਸ਼ਹੂਰ ਹੀ ਭਗਤੂ ਬਦਮਾਸ਼। ਭਗਤੂ ਬਦਮਾਸ਼। ਹਾਂ ਉਹਦਾ ਭਰਾ ਚੂੜ ਲੰਬੜਦਾਰ। ਅੱਛਾ 2 ਭਰਾ ਸਨ। ਹੋਰ ਕਿਹੜਾ ਉੱਥੇ ਸਿੱਖ ਸੀ ਜਿਹੜਾ ਮਸ਼ਹੂਰ ਸੀ? ਹੋਰ ਸਿੱਖ ਨੰਬਰਦਾਰ ਸੀ ਪਾਲਾ ਸਿੰਘ। ਲਾਭ ਸਿੰਘ। ਅੱਛਾ ਬਾਬਾ ਲਾਭ ਸਿੰਘ ਉਹ ਸਾਰਿਆਂ ਦਾ ਵੱਡਾ ਸੀ। ਅੱਛਾ ਤੇ ਮੋਰੀ। ਅੱਛਾ ਪਾਲਾ ਸਿੰਘ। ਸਮਝਦੇ ਹੀ ਨਾ ਬਥੇਰੇ ਨਾਂ ਮਾਨੂ। ਅੱਛਾ ਮੋਰੀ। ਵਿਰਸੂ। ਅੱਛਾ ਬੜਾ ਪਿੰਡ ਤੇ ਸਾਰਾ ਵੱਡਾ ਸੀ ਨਾ। ਉਹ ਹੁਣ ਮੇਰੀ ਉਹ ਜਿਹੜਾ ਨਾ ਦਿਮਾਗ ਉਹ ਉਮਰ ਵਾਵਾ ਹੋ ਗਈ ਨਾ। ਉਮਰ ਤੇ ਬੜੀ ਹੋ ਗਈ ਹੈ। ਅੱਛਾ ਬਾਬਾ ਜੀ ਇਹ ਦੱਸੋ ਜਿਹੜੇ ਖੱਤਰੀ ਸਨ ਉਹਨਾਂ ਦੇ ਕੋਈ ਨਾਂ ਯਾਦ ਹੋਣ ਤੁਹਾਨੂੰ? ਹਵੇਲੀ ਖੱਤਰੀ। ਅੱਛਾ ਉਹਦੇ ਅੱਗੋਂ 5-7 ਪੁੱਤਰ ਸਨ। ਉਹਨਾਂ ਦਾ ਕੀ ਨਾਂ ਸਨ? ਉਹ ਉਹਨਾਂ ਮੈਨੂੰ ਚੇਤਾ ਰਿਹਾ। ਉਹ ਬੁੱਢੇ ਦਾ ਨਾਂ ਯਾਦ ਆ, ਮੁੰਡਿਆਂ ਦਾ ਨਾਂ ਨੇ ਉਹ ਖਿਆਲ ਨਹੀਂ ਨਾ ਕੀਤਾ। ਉਹ ਕਈ ਉਮਰਾਂ ਲੰਘ ਗਈਆਂ। ਅੱਛਾ ਜਿਹੜੇ ਦੂਸਰੇ ਖੱਤਰੀ ਰਹਿੰਦੇ ਸੀ ਹੋਰ? ਉਹ ਜਿਹੜੇ ਨੇ ਨਾ ਪਿੰਡ ਦੇ ਵਡੇਰੇ ਉਹਨਾਂ ਦਾ ਆਪਣੇ ਵਡੇਰਿਆਂ ਦਾ ਨਾਂ ਯਾਦ ਹੈ ਤੇ ਉਹਨਾਂ ਦਾ ਨਾਂ ਯਾਦ ਹੈ। ਮੁੰਡਿਆਂ ਦਾ ਘੱਟ ਵੱਧ ਯਾਦ ਹੈ। ਅੱਛਾ ਉਹ ਪਾਲਾ ਸਿੰਘ ਦੇ ਮੁੰਡੇ ਦੇ ਨਾਮ ਮਲੂਕਾ ਹੀ ਉਹਦਾ ਯਾਦ ਹੀ। ਅੱਛਾ ਪਾਲਾ ਸਿੰਘ ਦੇ ਮੁੰਡੇ ਦਾ ਨਾਮ ਮਲੂਕਾ ਸੀ। ਹਾਂ। ਅੱਛਾ ਬਾਬਾ ਜਵਾਨ ਸੀ? ਜਵਾਨ ਸੀ ਸਾਡੇ ਵਾਂਗੂ ਹੀ ਤਾਂ ਹੀ ਤੇ ਇੱਕੋ ਜਿਹਾ ਸਨ। ਅੱਛਾ ਬਾਬਾ ਇਹਨਾਂ ਦੇ ਸਿੱਖਾਂ ਦੇ ਉਸ ਵੇਲੇ ਕੀ ਸ਼ੌਕ ਹੁੰਦੇ ਸੀ? ਉੱਥੇ ਸ਼ੌਂਕ ਸਨ ਇਹਨਾਂ ਦੇ ਵਾਹੀ ਕਰਦੇ ਸਨ, ਬੰਦੇ ਰੱਖੇ ਸਨ, ਘੋੜੀਆਂ ਰੱਖੀਆਂ, ਨੇਜੇ ਮਾਰਦੇ ਸਨ। ਅੱਛਾ ਰੋਜ਼ ਰਾਤ ਸੜਕ ਦੇ ਵਿੱਚ ਗਰਮੂਲਿਆ ਦੀ ਸੜਕ ਤੇ ਕਿੱਲਾ ਗੱਡ ਕੇ ਨਾ ਫੱਟੀ ਤੇ ਨੇਜਾ ਲੰਮੀ ਸਾਰੇ ਸੋਟੇ ਅੱਗੇ ਲੱਗਾ ਹੁੰਦਾ ਸੀ ਸੁਆ। ਘੋੜੀ ਤੇ ਬਹਿ ਕੇ ਤੇ ਭਜਾ ਕੇ ਤੇ ਨੇਜਾ ਮਾਰਦੇ ਹਨ। ਜੇ ਫੁੰਡਦਾ ਨਾ ਕਿੱਲਾ ਉਹ ਬੱਲੇ ਬੱਲੇ ਵੇ ਬੜਾ ਨਿਸ਼ਾਨ ਜੀ। ਅੱਛਾ ਪਹਿਲਵਾਨ ਵੀ ਵਾਵਾ ਰਹੇ ਹੋਣੇ ਤੁਹਾਡੇ ਪਿੰਡ ਦੇ? ਆਹੋ ਕੋਈ ਪਹਿਲਵਾਨ ਦਾ ਨਾਂ ਯਾਦ ਹੋਵੇ? ਨਹੀਂ ਉਹਦਾ ਮੇਲਾ ਲੱਗਦਾ ਹੁੰਦਾ ਸੀ ਪਿੰਡ ਦੇ ਵਿੱਚ? ਕਰਤਾਰੂ ਜੱਟ ਤੇ ਉਹ ਸੀ ਪਹਿਲਵਾਨ। ਅੱਛਾ ਕਰਤਾਰੂ ਜੱਟ। ਅੱਛਾ ਉਹ ਮੇਰੇ ਯਾਦ ਆ ਗਿਆ। ਅੱਛਾ ਬਾਬਾ ਪਹਿਲਵਾਨ ਸੀ? ਬੜਾ ਮਨਾਮਿਕਲ ਪਹਿਲਵਾਨ ਸੀ। ਤੇ ਜਿਹੜਾ ਬਦਮਾਸ਼ ਦਾ ਨਾਂ ਲਿਆ ਤੁਸੀਂ ਉਹ ਵੀ ਚੋਟੀ ਦਾ। ਉਹਦੀ ਕੋਈ ਕਹਾਣੀ ਸੁਣਾਓ। ਉਹਦੀ ਕਹਾਣੀ ਬੜੀ ਲੰਮੀ ਆ। ਸੁਣਾਓ। ਉਹਦੀ ਸਾਰੀ ਉਮਰ ਲੰਘੀ, ਇੱਕ ਦਿਨ ਹੀ ਕਾਬੂ ਆਇਆ। ਪੂਰਾ ਨਾਂ ਦੱਸੋ ਉਹਦਾ। ਭਗਤੂ। ਅੱਛਾ ਭਗਤੂ। ਹਾਂ ਭਗਤ ਸਿੰਘ। ਅੱਛਾ ਭਗਤ ਸਿੰਘ। ਹਾਂ। ਕਿਵੇਂ ਦਾ ਜਵਾਨ ਸੀ? ਚੰਗਾ ਕੋਠੇ ਜਿਹੜਾ ਜਵਾਨ ਸੀ ਤੇ ਚੰਗਾ ਦਲੇ ਸੀ। ਉਹਦੇ ਕੋਲ 20 ਕਤਲ ਕੀਤੇ ਦੇ ਅੰਦਰ ਇੱਕ ਦਿਨ ਨਹੀਂ ਸੀ। ਅੱਛਾ 20 ਕਤਲ ਕੀਤੇ ਸੀ ਉਹਨੇ? 20 ਉਸ ਕਤਲ ਕਰ ਛੜਨ ਦੇ ਅੰਦਰ ਇੱਕ ਦਿਨ ਨਹੀਂ ਸੀ ਆਇਆ। ਕਿਹਨਾਂ ਨਾਲ ਦੁਸ਼ਮਣੀ ਸੀ ਉਹਦੀ ਜ਼ਿਆਦਾ? ਉਹ ਯੋਰ ਸੀ ਉਹ ਬਦਮਾਸ਼ ਚੋਟੀ ਦਾ। ਨਹੀਂ ਪਿੰਡ ਦੇ ਵਿੱਚ ਦੁਸ਼ਮਣੀ ਸੀ ਕਿ ਲਾਮ ਦੇ ਪਿੰਡਾਂ ਨਾਲ ਦੁਸ਼ਮਣੀ ਸੀ? ਪਿੰਡ ਲਾਮਾ ਵੀ ਤੇ ਪਿੰਡ ਵੀ। ਅੱਛਾ ਫਿਰ ਉਹਨੂੰ ਮਾਰੇ ਉਹਨੇ, ਇਹ ਵੀ ਸੁਣ ਲੈ। ਨਹੀਂ ਉਹਦੀ ਪਹਿਲਾਂ ਕਹਾਣੀ ਦੱਸੋ ਉਹਨੇ ਕੀ ਕੀਤਾ ਸੀ ਪਿੰਡ ਦੇ ਵਿੱਚ? ਹੋਰ ਪਾਸੇ ਚੋਰੀਆਂ ਵੀ ਕਰਦਾ ਸੀ? ਚੋਰੀਆਂ ਵੀ ਕਰਦਾ ਸੀ, ਸਾਰੇ ਡਾਕੇ ਵੀ ਸਭ ਕੁਝ ਕਰਦਾ ਸੀ। ਹੋਰ ਤਾਂ ਚੋਰ ਕਾਹਦਾ ਸੀ? ਇਸੇ ਕੰਮਾਂ ਦਾ ਚੋਰ ਸੀ ਕਿ ਅੱਛਾ ਹੋਰ ਕਾਹਦਾ ਚੋਰ ਸੀ? ਫਿਰ ਉਹਨੂੰ ਸਾਈ ਸਨ 7 ਭਰਾ। ਅੱਛਾ ਤੇ ਉਹਨਾਂ ਦੀ ਪਈ ਸਾਂਝੀ ਸੀ ਕੋਲ। ਅੱਛਾ ਸਾਈਆਂ ਦੀ ਤੇ ਉਸ ਜੱਟ ਦੀ। ਅੱਛਾ ਉਹ ਜੱਟ ਜਿਹੜਾ ਸੀ ਉਹਨਾਂ ਦੀ ਪਹਿਲੀ ਉਜਾੜ ਛੱਡਦਾ ਸੀ। ਅੱਛਾ ਇੱਕ ਦਿਨ ਉਹ ਜੱਟੀ ਉਹਨਾਂ 7 ਪੁੱਤਰਾਂ ਦੀ ਮਾਂ ਆਖਿਆ ਮਰ ਜਾਓ ਕੁੜੀ ਆਵੇ ਦੇ 7 ਹੋ ਤੁਸੀਂ ਤੇ ਉਹ ਕੱਲਾ ਹੈ ਤੇ ਤੁਹਾਨੂੰ ਅੱਗੇ ਲਾਇਆ। ਅੱਛਾ ਉਹਨਾਂ ਫਿਰ 7 ਮੀਟਿੰਗ ਕਰ ਲਈ। ਅੱਛਾ ਤੇ ਥੜਾ ਮੱਲ ਲਿਆ ਸਾਈਆਂ ਨੇ।
ਸਾਈਆਂ ਨੇ ਉਹ ਜਾਂਦਾ ਸੀ ਡੇਰੇ ਤੇ ਅੱਛਾ ਤੇ ਉੱਥੇ ਜਾ ਕੇ ਸ਼ਰਾਬ ਪੀਂਦਾ ਸੀ। ਉਹਦਾ ਜਿਹੜਾ ਅੱਗੇ ਚੇਲਾ ਸੀ ਨਾ ਉਹਨੂੰ ਉਹਨਾਂ ਗੰਢ ਲਿਆ ਪਤਾ ਭਰਾ ਉਹਨਾਂ ਆਖਿਆ ਵੀ ਤੂੰ ਇਹਨੂੰ ਸ਼ਰਾਬ ਪਿਆ ਕੇ ਨਾ ਇੰਨਾ ਕਰਕੇ ਲਿਆ ਤੇ ਉਹਨੂੰ ਸ਼ਰਾਬ ਪਿਆ ਕੇ ਤੇ ਬੋਸ਼ ਕਰਾ ਅੱਛਾ ਤੇ ਘੋੜੀ ਦੇ ਪਾ ਕੇ ਲਿਆ ਤੇ ਅਸੀਂ ਥੜਾ ਬੈਠੇ ਹੋਵਾਂਗੇ ਤੇ ਇਹਨੂੰ ਅੱਜ ਥਾਂ ਮਾਰਨਾ था। ਅੱਛਾ ਉਹ 8-10 ਬੰਦੇ ਥੜਾ ਬੈਠੇ ਪਿੰਡ ਦੇ ਪਰ ਮੋਢੇ ਉਹਨੂੰ ਘੋੜੀ ਤੋਂ ਉਹ ਸਾਰਾ ਦਿਨ ਸ਼ਰਾਬ ਪਿਆ ਕੇ ਤੇ ਥੋੜੇ ਦਿਨ ਨਾਲ ਲਿਆਇਆ ਅੱਛਾ ਬਾ ਕੇ ਤੇ ਉਹਨੂੰ ਹੋਸ਼ ਕੋਈ ਨਹੀਂ ਸੀ। ਅੱਛਾ ਉਹ ਜਿੱਥੇ ਆਇਆ ਜਿੱਥੇ ਥੜਾ ਬੈਠਾ ਸੀ ਉਹਨਾਂ ਫੜ ਕੇ ਘੋੜੀ ਦਾ ਲਾ ਲਿਆ ਉਹਨੂੰ ਕੋਈ 10-20 ਕਿਰਪਾਨਾਂ ਵੱਢਿਆ ਮਾਰੀਆਂ ਡੱਕਰੇ ਕੀਤੇ ਉਹਦੇ। ਅੱਛਾ ਸਿਰਫ ਆ ਸ਼ਾਹ ਰੱਖ ਨਹੀਂ ਸਨ ਵੱਡੀ ਤੇ ਉਹ ਮਾਂ ਨੂੰ ਜਾ ਕੇ ਸਾਈ ਜਾ ਕੇ ਮੁਬਾਰਕ ਲੱਗੇ ਦੇਣ। ਅੱਛਾ ਮਾਂ ਉਹ ਜੇ ਤੂੰ ਆਂਦੀ ਸਨ 32 ਧਾਰਾਂ ਮੈਂ ਤਾਂ ਬਚ ਕੇ ਜਾਣੀ ਭਗਤ ਨੂੰ ਮਾਰ ਕੇ ਆਵੋਗੇ ਅੱਛਾ ਤੇ ਉਹ ਮਾਰਿਆ ਪਈ। ਉਸ ਆਖਿਆ ਪੁੱਤਰ ਮੈਂ ਨਹੀਂ ਮੰਨਦੀ ਜਿੰਨਾ ਦੇਰ ਮੈਨੂੰ ਉਹਦੇ ਸ੍ਰੀ ਨਾਲ ਲਿਆ ਕੇ ਵਿਖਾਓ ਮੈਂ ਨਹੀਂ ਮੰਨਦੀ। ਮਾਂ ਨੇ ਕਿਹਾ ਪੁੱਤਰਾਂ ਨੂੰ ਆਖਿਆ ਸੱਤਾਂ ਨੂੰ ਜਿੰਨਾ ਦੇਰ ਉਹਦੀ ਸ੍ਰੀ ਨਾਲ ਲਿਆ ਕੇ ਵਿਖਾਓ ਮੈਂ ਨਹੀਂ ਮੰਨਦੀ ਤੂੰ ਮਾਰਿਆ ਹੋਵੇ। ਉਹ ਫਿਰ ਦੁਬਾਰੇ ਗਏ ਲੈਣ ਉਹਨੂੰ ਮਾਰਨ ਉਹ ਦੁਨੀਆ ਪੈ ਗਈ। ਫਿਰ ਉਹਨੂੰ ਪਾ ਕੇ ਮੰਜੀ ਦੇ ਡੱਕਰੇ ਤੇ ਸ਼ੇਖਪੁਰੇ ਦਾ 6 ਮਹੀਨੇ ਰਿਹਾ ਤੇ ਹਸਪਤਾਲ ਬਚ ਗਿਆ ਸੀ ਬਚ ਕੇ ਕੁੜੀਆਂ ਨਾਲ ਆ ਗਿਆ। ਅੱਛਾ ਫਿਰ ਸਗੋਂ ਦਵਾਈ ਚੁੱਕ ਲਈ ਨਾਲ ਉਹਨੇ ਬਦਲਾ ਲਿਆ ਫਿਰ ਉਹਨੇ ਆਪਣਾ ਮੈਂ ਛੱਡ ਦੇ ਉਹ ਸਾਈ ਡੇਰਾ ਛੱਡ ਗਏ ਸਨ। ਅੱਛਾ ਸੱਤੇ ਭਰਾ ਪਹਿਲੀ ਛੱਡ ਗਏ ਸਨ ਠੇਕੇ ਤੇ ਦੇ ਛੱਡਦੇ ਬਾਹਰ ਨਿਕਲਦੇ ਨਹੀਂ ਸਨ ਡਰਦੇ। ਵਾਹ ਜੀ ਵਾਹ ਏਡੀ ਦਹਿਸ਼ਤ ਸੀ ਉਹਦੀ। ਹਾਂ ਦਲੇਰੀ ਹੁੰਦੀ ਹੈ ਬੰਦੇ ਦਲੇਰੀ। ਅੱਛਾ ਬਾਬਾ ਜਿਹੜਾ ਲੰਬੜਦਾਰ ਸੀ ਉਹਦੀ ਕੋਈ ਕਹਾਣੀ ਮਸ਼ਹੂਰ ਸੁਣਾਓ ਕੋਈ ਗੱਲਬਾਤ। ਉਹਦੀ ਕਹਾਣੀ ਬੜੀ ਮਸ਼ਹੂਰ ਹੀ ਉਹਦੀ ਮੈਂ ਤੁਹਾਨੂੰ ਦੱਸਾਂ ਉਹ ਲੰਬੜਦਾਰ ਦੀ। ਉਹ ਲੰਬੜਦਾਰ ਨੂੰ ਇੱਕ ਦਿਨ ਬੀਬੀਆਂ ਜਾਂਦੀਆਂ ਲੰਬੜਦਾਰ ਦਾ ਨਾਂ ਦੱਸੋ ਨਾ ਦੁਬਾਰਾ। ਪਾਲਾ ਸਿੰਘ ਉਹਦੀ ਮਸ਼ਹੂਰੀ ਸੁਣਾਇਆ ਲੰਗਾ ਤੈਨੂੰ ਬਾਹਰ ਅਸੀਂ ਚੌਂਕ ਅੱਛਾ ਬੀਬੀਆਂ ਜਾਂਦੀਆਂ ਵੱਡੇ ਜੰਗਲ ਬਣ ਸ਼ਾਮ ਨੂੰ ਅੱਛਾ ਤੇ ਵੱਡੇ ਉੱਥੇ ਮੁੰਡੇ ਰਲ ਕੇ ਨਾ ਦੋ ਚਾਰ ਦੇ ਲੱਗ ਪਏ ਉੱਥੇ ਬਹਿਣ। ਅੱਛਾ ਬਾਹਰ ਉਹ ਬੀਬੀਆਂ ਦੇ ਕੋਲ ਜਾ ਕੇ ਮੋੜ ਤੇ ਉਹ ਕਿਥੇ ਜਾ ਕੇ ਤੇ ਉਹਨੂੰ ਆਖਿਆ ਲੰਬਰਾ ਉਸ ਕਿਹਾ ਹਾਂ ਉਹ ਤੁਹਾਡੀ ਜ਼ਿੰਦਗੀ ਕਾਹਦੀ ਹੋ ਸਕਾ ਕਿਉਂ ਵਿਆਹ ਮੁੰਡੇ ਪੀਤੀ ਕਰਦੇ ਨੇ ਕੁੜੀਆਂ ਦੀ ਉੱਥੇ ਜਾ ਕੇ ਜੰਗਲ ਬਹਿਣ ਜਾਂਦੀਆਂ ਤੇ ਉਹ ਮਲ ਕੇ ਉਹ ਕੁੜੀਆਂ ਚੌਂਕ ਬਹਿ ਰਹਿੰਦੇ ਨੇ। ਅੱਛਾ ਉਹਦਾ ਕਹਿੰਦਾ ਡੱਕ ਲੈਣੇ ਆਂਗੇ। ਅੱਛਾ ਰਾਤ ਵਜੇ ਦਾ ਸ਼ੇਖ ਸੱਦਿਆ ਢੋਲ ਵੱਜਦੇ ਹਨ ਉਦੋਂ ਨਾਲ ਚੌਂਕੀਦਾਰ ਦਿੱਤਾ ਪਿੰਡ 'ਚ ਹੋਕਾ ਦੇ ਦਿੱਤਾ ਢੋਲ ਵੱਜਦਾ ਗਿਆ ਤੇ ਹੋਕਾ ਚੌਂਕੀਦਾਰ ਦੇ ਜੋ ਪੱਗਬੰਨ ਬੰਦਾ ਹੈ ਜੋ ਪੱਗਬੰਨ ਮੁੰਡਾ ਹੈ ਬਦਲ ਸੇ ਸਵੇਰੇ ਕੋਣੀਆਂ ਟਿੰਡਾ ਕਰਾਏ ਜੇ ਨਾ ਕਰਾਈ ਉਹਨੂੰ 6 ਮਹੀਨੇ ਸਜ਼ਾ। ਅੱਛਾ ਢੋਲ ਦੇ ਵਿੱਚ ਦੱਸਿਆ ਗਿਆ ਜ਼ਬਾਨੀ ਬੰਦਾ ਨਾਲ ਦੱਸਦਾ ਗਿਆ ਢੋਲ ਵੀ ਵਜਾਇਆ ਤੇ ਪਿੰਡ 'ਚ ਦੱਸਿਆ ਵੀ ਸਾਰੇ ਘਰੋਂ ਘਰੀ ਵੱਡੇ ਨਾਈਆਂ ਨੂੰ ਵੀ ਆਵਾਜ਼ ਦਿੱਤੀ ਪਰ ਜੋ ਨਾਈ ਬਹਿ ਆਪਣੀਆਂ ਰਜਾਈਆਂ ਲੈ ਕੇ ਜੋ ਆਵੇ ਮੁੰਨੀ ਆਵੋ ਤੇ ਉਸ ਤਰ੍ਹਾਂ ਨਾਲ ਮੁੰਨਣੇ ਨੇ। ਅੱਛਾ ਨਾਈ ਬਹਿ ਗਏ ਫਿਰ ਬਹਿ ਗਏ ਨਾਈ ਵੀ ਸਾਰਿਆਂ ਨੂੰ ਉਸ ਤਰ੍ਹਾਂ ਨਾਲ ਮੁੰਨੀ ਆ ਨਾਈ ਖੱਦਰ ਦੇ ਸਾਵੇ ਬਣਾਏ ਉਸ ਜੱਟ ਨੇ ਖੱਦਰ ਦੇ ਸਾਵੇ ਸਿਰ ਤੇ ਬਣਾਏ। ਅੱਛਾ ਸਿਰਫ ਉਹਦਾ ਪੁੱਤਰ ਰਹਿ ਗਿਆ ਉਹਦਾ ਪੁੱਤਰ ਰਹਿ ਗਿਆ ਸੀ ਉਹ ਪੁੱਤਰ ਉਹਦਾ ਰਹਿ ਗਿਆ ਜੇ ਪਿੰਡ ਨਹੀਂ ਕਰਾਈ ਉਹਨੇ ਮੁੰਨਣ ਵਾਲਾ। ਅੱਛਾ ਉਹ ਆਨੇ ਡੇਰਾ ਸੀ ਉੱਥੇ ਦੇ ਤੇ ਇਸੇ ਕੋਈ ਪੁੱਤਰ ਜਨਾਨੀ ਮਰ ਗਈ ਸੀ ਹੋਰ ਤੀਜੀ ਤਾਂ ਕੋਈ ਨਹੀਂ ਤੇ ਲੱਡ ਲਿਆ ਜਾਇਦਾ। ਅੱਛਾ ਉਹ ਆਇਆ ਸ਼ਾਮ ਵੇਲੇ ਲੌਡੇ ਥੋੜੇ ਦਿਨ ਤੇ ਕੇਸ ਵਾਹ ਕੇ ਤੇ ਆਨੂੰ ਤੋਂ ਸੁੱਟੇ ਇੱਥੋਂ ਦੇ ਸਾਰਾ ਸੁੱਟਿਆ ਫਿਰ ਆਨੂੰ ਦੁੱਧ ਤਲੀ ਦੇ ਦੁੱਧ ਧਰੇ ਆਇਆ ਹਾਂ ਸ਼ਰਕ ਸੀ ਉਹਦੇ ਤੱਕ ਪਹੁੰਚੀ ਸੀ ਵੱਡਾ ਸਾਰਾ ਉੱਥੇ ਬੰਦੇ ਬਹਿੰਦੇ ਹਨ ਵੱਡੇ ਜਿਹੜਾ ਲੌਡੇ ਵਾਲੇ ਉੱਥੇ ਬੈਠੇ ਤੇ ਵੇਖ ਲਿਆ ਉਸ ਜੱਟ ਨੇ ਤੇ ਉਹਨੂੰ ਲਾਲੀਆਂ ਚੜ ਗਈਆਂ। ਅੱਛਾ ਆ ਕੇ ਜਿਹੜੇ ਕੋਲ ਆਇਆ ਤੇ ਉਹਨਾਂ ਦਾ ਮਲੂਕਿਆ ਹਾਂ ਬਾ ਤੇ ਛੇਤੀ ਛੇਤੀ ਦੁੱਧ ਧਰ ਕੇ ਪੁੱਤਰ ਘਰ ਆ ਨਾਲ ਹੀ ਘਰ ਸੀ ਉਹ ਦੁੱਧ ਘਰ ਧਰ ਕੇ ਆ ਗਿਆ ਉਹ ਤੇ ਬੜੇ ਚਾਅ ਨਾਲ ਆਇਆ ਹੜ ਵਾਲਾ ਤੋਂ ਲਿਆ ਤੇ ਲਾਹ ਲੀਟਰ ਲਿਆ ਦੇ ਤੇ ਲਈ ਕੁੱਟ ਕੇ ਮੁੰਝ ਕਰ ਦਿੱਤੀ ਪੁੱਤ ਨੂੰ ਆਪਣੇ ਪੁੱਤਰ ਨੂੰ। ਵਾਹ ਜੀ ਵਾਹ ਮਗਰੋਂ ਫਿਰ ਤੂੰ ਮੈਂ ਉੱਠ ਕੇ ਛਡਾਇਆ ਉਹਨਾਂ ਕਿਹਾ ਨਾ ਲੰਬਰਾ ਮਾਰ ਨਹੀਂ ਗਿਰੇ ਤੇ ਫਿਰ ਉੱਠ ਕੇ ਤੇ ਨਾਲ ਸੀ ਭੱਠੀ ਆ ਦਾਣੇ ਭੁੰਨਣ ਵਾਲੀ ਉੱਥੋਂ ਉੱਠ ਕੇ ਤੇ ਸਾਡੀਆਂ 2 ਬੋਕੋ ਦੇ ਸਿਰੇ 'ਚ ਪਾਏ ਤੇ ਆਖਣ ਲੱਗਾ ਭੈਣ ਚੋਦਾ ਜੇ ਵੱਡੇ ਟਿੰਡ ਨਾ ਕਰਾਈ ਤੈਨੂੰ ਥਾਂ ਮਾਰ ਦੇ। ਅੱਛਾ ਸਵੇਰੇ ਉੱਠਦੀ ਉਹਦੀ ਟਿੰਡ ਕਰਾ ਕੇ ਤੇ ਸਾਰਾ ਬਣਾ ਕੇ ਤੇ ਫਿਰ ਡੇਰੇ ਤੇ ਕਲਿਆ ਕਾਨੂੰਨ ਸਾਰੇ ਪਿੰਡ ਵਾਸਤੇ ਇੱਕੋ ਜਿਹਾ ਰੱਖਿਆ ਇੱਕੋ ਜਿਹਾ। ਵਾਹ ਜੀ ਵਾਹ ਐ ਸੀ ਇਨਸਾਫ। ਉਸ ਲੰਬੜਦਾਰ ਉਸ ਪੁੱਤਰ ਦਾ ਵਿਆਹ ਕੀਤਾ ਸੀ 5 ਰੁਪਏ ਚੁੱਲ੍ਹੇ ਤੇ ਰੋਟੀ ਘਰ ਨੂੰ ਦਿੱਤੀ 5 ਰੁਪਏ ਹਰ ਘਰ ਦੇ ਵਿੱਚ ਭੇਜੇ ਸੀ 5 ਰੁਪਏ ਤੇ ਰੋਟੀ ਸਾਰਿਆਂ ਜੀਆਂ ਦੀ। ਅੱਛਾ ਪੂਰੇ ਪਿੰਡ 'ਚ ਸਾਰੇ ਪਿੰਡ 'ਚ ਪ੍ਰਿਆ ਫੇਰਿਆ ਸੀ। ਉਹਦਾ ਵਿਆਹ ਵੇਖਿਆ ਸੀ ਤੁਸੀਂ? ਲੈ ਤੇ ਹੋਰ ਮੈਂ ਤੈਨੂੰ ਕੀ ਦੱਸਣਾ ਵੇ ਕਿੱਥੇ ਵਿਆਹਿਆ ਸੀ ਉਹ? ਉੱਥੇ ਪਿੰਡ 'ਚ ਹੀ ਉਹਨਾਂ ਸਾਈਆਂ ਹਲ ਉਹ ਜਿਹੜੇ 7 ਭਰਾ ਹਨ। ਅੱਛਾ ਉਹਨਾਂ ਦੀ ਭੈਣ ਨਾਲ ਵਿਆਹਿਆ ਸੀ। ਵਾਹ ਜੀ ਵਾਹ। ਉੱਥੇ ਹੁਣ ਕੀ ਤੈਨੂੰ ਦੱਸੀਏ
ਉਹਦੇ ਹੁੰਦਾ ਇਹ ਚੇਤਾ ਜਦੋਂ ਜਿਹੜੀ ਗੱਲ ਦਾ ਰੱਖੀਏ ਨਾ ਉਹਦਾ ਚੇਤਾ ਹੁੰਦਾ। ਇਹ ਵੱਡਿਆਂ ਦੇ ਨਾਂ ਤਾਂ ਯਾਦ ਰੱਖੇ ਨੇ, ਕਦੀ ਕੋਈ ਪੁੱਛ ਬੈਂਦਾ ਹਾਂਜੀ ਹਾਂ ਬਈ ਕਿੱਥੋਂ ਦਾ ਮਦਾਰ ਦਾ, ਵੀ ਉਹਦਾ ਕੋਈ ਨਾਂ ਵੱਡੇ ਕਿਸੇ ਦਾ ਪਰ ਕਿੰਨਾ ਵੀ ਕਿੱਦਾਂ ਕੋਈ ਮੈਂ ਇੰਨਾ 12-13 ਸਾਲਾਂ ਨਾਲ 12-13 ਸਾਲ ਦੇ ਬੰਦੇ ਨੂੰ ਪਤਾ ਹੁੰਦਾ, ਬੜਾ ਹੁੰਦਾ ਬੰਦੇ ਨੂੰ ਹਰ ਚੀਜ਼ ਯਾਦ। ਬੱਚੇ ਨੂੰ ਪਤਾ ਲੱਗ ਜਾਂਦਾ ਤੇ ਉਹ ਫਿਰ ਇਦੋਂ ਖਿਆਲ ਰੱਖੀਦਾ ਬਈ ਅੱਛਾ ਮਤਲਬ। ਬਾਬਾ ਜਦੋਂ ਉਹਦਾ ਵਿਆਹ ਹੋਇਆ ਸੀ ਘਰਾਂ 'ਚ ਉਹਨੇ ਰੋਟੀ ਭੇਜੀ ਸੀ, ਹਾਂ ਜੰਜ 'ਚ ਮੁਸਲਮਾਨਾਂ ਨੂੰ ਬੁਲਾਉਂਦੇ ਹੁੰਦੇ ਸੀ ਆਪਣੇ ਵਿਆਹਾਂ 'ਚ? ਵਿਆਹ ਚ ਉਹ ਖਾਂਦੇ ਪੀਂਦੇ ਸਨ। ਉਹਦੇ ਵਿਆਹ 'ਚ ਹੋਰ ਕੀ ਕੀ ਸ਼ੁਗਰ ਲੱਗੇ ਉੱਥੇ? ਉਹਦੇ ਵਿਆਹ 'ਚ ਬੜੇ ਬੜੇ ਸ਼ੁਗਲ, ਘੋੜੀਆਂ ਨੱਚੀਆਂ ਪਈਆ ਤਾਂ ਘੋੜੀਆਂ ਨਾਲ ਢੋਲ ਵੱਜੇ ਤੇ ਕੁੰਭਰ ਮਾਰਨ, ਪੈਰਾਂ ਨੂੰ ਘੁੰਗਰੂ ਵੱਜੇ ਤੇ ਬੜੇ ਸ਼ਾਹੀ ਕੰਮ ਸਨ। ਘਰ ਉਹਨਾਂ ਦਾ ਵਾਹਵਾ ਪੱਕਾ ਸੀ? ਘਰਾਂ ਨੂੰ ਛੱਡੋ ਪੱਕੇ ਤੇ ਹੁਣ ਲੋਕਾਂ ਬਹੁਤੇ ਬਣਾ ਲੈਣ। ਨਹੀਂ ਉਸ ਵੇਲੇ ਵੀ ਪੱਕੇ ਹੀ ਸਨ ਸਾਰੇ। ਤੇ ਡੇਰੇ ਜਿਹੜੇ ਉਹਨਾਂ ਦੇ ਸਨ ਡੇਰਾ ਲੱਗੇ ਹੁੰਦੇ ਸੀ? ਇੱਕ ਜਨਾਲੇ ਵਾਲੇ ਸੀ ਡੇਰਾ, 2-3 ਡੇਰੇ ਸਨ ਉੱਥੇ 5-7 ਘਰ ਸਨ ਵਾਈ ਕਰਦੇ। ਇੱਕ ਚੜ੍ਹਦੀ ਲਾਮੇ ਪਿੰਡੋਂ ਡੇਰਾ ਸੀ ਉਹਨਾਂ ਦਾ, 3-4 ਡੇਰਾ। ਉਹ ਜਿਹੜਾ ਬਾਬਾ ਲਾਭ ਸਿੰਘ ਸੀ ਨਾ ਜੱਟ, ਉਹ ਸਾਰਿਆਂ ਨਾਲ ਸਾਨ ਬੰਦਾ ਸੀ। ਅੱਛਾ। ਤੇ ਸਾਈ ਕਰਾਚੀ ਟੁਰ ਗਿਆ, ਵਿੱਚੋਂ 2-3 ਘਰ ਸਾਡੇ ਪਿੰਡੋਂ। ਅੱਛਾ। ਸਾਈਆਂ ਦੇ ਘਰ ਚੌਖੇ ਹੋ ਗਏ ਤੇ ਥਾਂ ਥੋੜਾ ਸੀ। ਉਹਨੂੰ ਕਿਸੇ ਯਾਦ ਦੱਸਿਆ, ਲੰਬਰਾ ਤੁਸੀਂ ਕੰਮੀ ਤੇ ਤੁਹਾਡਾ ਰਹਿਣ ਕੋਈ ਨਹੀਂ ਲੱਗਾ ਇੱਥੇ ਪਿੰਡ 'ਚ, ਤੇ ਤੁਸੀਂ ਪੱਠਾ ਮਾਲ ਡੰਗਰ ਕਿੱਥੋਂ ਸਮਾਣਾ? ਉਹ ਲੱਗਾ ਵਜ੍ਹਾ ਕਾਹਦੀ ਹੈ, ਫਲਾਣਾ ਘਰ ਟੁਰ ਗਿਆ। ਸਾਡੇ ਪਿੰਡ ਦੇ ਵਿੱਚ ਅਰਾਈਆਂ ਦਾ ਵੀ ਇੱਕ ਨੰਬਰ ਬਣਾਇਆ ਸੀ ਬੰਦਿਆਂ। ਅੱਛਾ। ਮੋਚੀਆਂ ਦਾ ਵੀ ਇੱਕ ਚੁੱਗਿਆ ਸੀ ਨੰਬਰਦਾਰ ਘਰਾਂ ਸਾਰਿਆਂ 'ਚ, ਤੇਲੀਆਂ ਦਾ ਵੀ, ਸਾਰਿਆਂ 'ਚ ਇੱਕ ਬੰਦਾ ਵੱਡਾ ਚੁੱਗਿਆ ਸੀ, ਉਹਨੂੰ ਸੱਦ ਲੈਣਾ। ਜਦੋਂ ਹਰ ਬਲਾਦਰੀ ਦਾ ਹਰ ਬਲਾਦਰੀ ਜਦੋਂ ਕੋਈ ਗੱਲ ਆਉਣੀ ਉਹਨੂੰ ਸੱਦ ਲੈਣਾ, ਹੋਰ ਕਿਸੇ ਨੂੰ ਨਹੀਂ ਸੱਦਣਾ। ਤੁਹਾਡੀ ਬਲਾਦਰੀ ਦਾ ਤੁਹਾਡੇ ਵਾਲਦ ਨੂੰ ਬਣਾਇਆ ਸੀ? ਉਹ ਨੰਬਰਦਾਰ ਹੀ ਸਾਡਾ ਪਿਓ ਦੇ ਉਂਝ ਨੰਬਰਦਾਰ ਸੀ। ਅੱਛਾ। ਉਹਦੇ ਵੇਲੇ ਉਹ ਟਾਈਮ ਆਇਆ ਤੇ ਸੱਦਿਓ ਨੇ, ਪਰ ਉਹ ਸਕੇ ਰਾਤ ਨੂੰ ਮੈਂ ਪਤਾ ਕਰ ਲਈ। ਅੱਛਾ, ਸੱਦਿਆ ਉਹਨਾਂ ਨੂੰ ਰਾਤ ਸਾਰਿਆਂ ਸਾਈਆਂ ਨੂੰ ਸੱਦ ਲਿਆ ਜਿੰਨੇ ਘਰ ਆਈ ਸਨ। ਹਾਂ ਬਈ ਕੀ ਤਕਲੀਫ ਹੈ ਤੁਹਾਨੂੰ? ਉਹਨੇ ਕਿਹਾ ਲੰਮਰਾ ਥਾਂ ਕੋਈ ਨਹੀਂ, ਸਿੱਧਾ ਹੀ ਤਕਲੀਫ ਕੋਣੇ ਤੇ ਹੁਣ ਤਾਂ ਇੱਕ ਕੁਲੀ ਸਾਰੇ 4-4 ਜੀ ਨਹੀਂ ਰਹਿੰਦੇ, ਰਹਿ ਜਾਂਦੇ। ਉਹਨਾਂ ਦੇ ਗਿਲਜੇ ਦੇ ਦੋਲੇ 4 ਕਿੱਲੇ ਪੈਲੀ ਸੀ। ਉਹ ਸਵਾਜ ਦੇਤੀ ਜਾ ਕੇ ਵੱਲ ਲਓ ਜਿੰਨੀ ਵੱਲ। ਵਾਹ ਜੀ ਵਾਹ। ਜਿੰਨੀ ਬਲਣੀ ਜੇ ਵੱਲ ਲਓ ਤੇ ਵਲਿਆ ਜੇ ਉਨੀ ਜਿੰਨੀ ਮੈਂ ਤੁਹਾਡੇ ਨਾਲ ਰਿਸ਼ਤੇ ਕਰਾ ਦਿਆਂ। ਕੱਲ ਨੂੰ ਮੇਰੇ ਪੁੱਤਰ ਤੁਹਾਥੋਂ ਮੰਗਣ ਨਾ ਕੋਈ ਪੈਸਾ ਧੇਲਾ। ਮਤਲਬ ਆਖੋ ਕੋਈ ਵਿਗਾ ਵਾਲਣਾ ਨਾ, ਉਹ ਗੱਲ ਨਹੀਂ ਹੋਣੀ ਜਿੰਨੀ ਤੁਹਾਡੀ ਵਰਤੋਂ ਚ ਆਉਣੀ ਆਪ ਜ਼ਰੂਰਤ ਹੈ। ਤੇ ਉਹਨਾਂ ਫਿਰ ਮੱਲੀ ਫਿਰ ਕੋਠੇ ਪਾਏ, ਫਿਰ ਸਾਈ ਬੜਾ ਚਿਰ ਰਹੇ। ਫਿਰ ਜਦੋਂ ਉਜੜ ਗਏ ਨੇ ਫਿਰ ਸਾਈ ਹੁਣ ਵੇਚ ਕੇ ਸਾਰੇ ਕਰਾਂਗੇ। ਸਿੱਖ ਉਜੜ ਕੇ ਫਿਰ ਉਹ ਵੀ ਉਜੜ ਗਏ? ਉਜੜ ਨਹੀਂ ਰਹਿਣਾ ਤੇ। ਅੱਛਾ, ਜਿਹੜੇ ਉਹ ਮਗਰੋਂ ਸਿੱਖਾਂ ਦੇ 2-3 ਸਾਲ ਤੇ ਲੁੱਟ ਮਾਰ ਕੀਤੀ ਨਾ। ਅੱਛਾ, ਉਹ ਵੀ ਤੁਹਾਨੂੰ ਪੁੱਛਦੇ। ਪਹਿਲਾਂ ਦੱਸੋ, ਪਿੰਡ ਦੇ ਵਿੱਚ ਜਿਹੜੇ ਖੂਹ ਲੱਗੇ ਸੀ ਆਲੇ ਦੁਆਲੇ ਡੇਰਿਆਂ 'ਚ, ਮਸ਼ਹੂਰ ਖੂਹਾਂ ਦੇ ਕੋਈ ਨਾਂ ਯਾਦ ਹੋਣ ਤੁਹਾਨੂੰ? ਖੂਹਾਂ ਦਾ ਨਾਂ ਤੇ ਯਾਦ ਆਣ ਪਰ ਹੁਣ ਮੈਨੂੰ ਭੁੱਲ ਗਿਆ। ਨਹੀਂ, ਜਿਹੜੇ ਡੇਰੇ ਵੱਜਦੇ ਸਨ? ਇੱਕ ਤੇ ਪਿਪਲੀ ਵਾਲਾ ਡੇਰਾ ਸੀ। ਅੱਛਾ। ਉੱਥੇ ਖੂਹ ਲੱਗਾ। ਹਾਂ। ਅੱਛਾ, ਸਿੱਖਾਂ ਦਾ ਸੀ? ਸਿੱਖਾਂ ਦਾ ਸੀ। ਹੁਣ ਅਜੇ ਵੀ ਆਏ ਉਹ। ਅੱਛਾ। ਹੁਣ ਟਹਿ ਗਿਆ ਤੇ ਅਜੇ ਵੀ ਆਏ। ਇੱਕ ਵੇਗੇ ਵਾਲਾ ਸੀ, ਉਹ ਵੀ ਸਿੱਖਾਂ ਦਾ ਸੀ। ਅੱਛਾ। ਉਹਨੂੰ ਖੂਹ ਨੂੰ ਵੇਗੇ ਵਾਲਾ ਖੂਹ ਆਂਦੇ। ਵੇਗੇ ਵਾਲਾ। ਇੱਕ ਲੰਬਰਾਂ ਦਾ ਖੂਹ ਸੀ, ਚੜ੍ਹਦੀ ਲਾਮੇ ਪਿੰਡੋਂ ਦਾ ਲੰਬਰਾਂ ਦਾ ਨਾਂ ਹੀ ਵੱਜਦਾ ਸੀ ਉਹ। ਅੱਛਾ। ਇਸ ਤਰ੍ਹਾਂ ਕਰਕੇ ਖੂਹ ਦੇ ਬੜੇ ਸਨ ਤੇ ਸਾਰੇ ਹੁਣ ਯਾਦ। ਉਦੋਂ ਗੁਰਦੁਆਰੇ ਕਿੰਨੇ ਸੀ ਪਿੰਡ ਦੇ ਵਿੱਚ? ਇੱਕੋ ਹੀ ਵੱਡਾ ਸਾਰਾ ਗੁਰਦੁਆਰਾ, ਹੁਣ ਕਾਬੂ ਕੀਤਾ ਮੁਖਤ ਲੋਕਾਂ। ਉੱਥੇ ਤਾਂ ਕੋਈ 400 ਬੰਦਾ ਪਾਈਦਾ ਸੀ ਉਸ ਗੁਰਦੁਆਰੇ। ਅੱਛਾ। ਖਾਣਾ ਖਾਂਦਾ ਸੀ ਉੱਥੇ ਜਦੋਂ ਪੁਲਿਸ ਆਉਂਦੀ ਸੀ ਉੱਥੇ ਬੈਠਦੀ ਸੀ। ਵਾਹ ਜੀ ਵਾਹ। ਤੇ ਅੱਗੇ ਪਿੱਛੇ ਮੁੰਡੇ ਪੜਾਉਂਦੇ ਸਨ, ਸਕੂਲ ਬਣਾਇਆ। ਅੱਛਾ, ਬਾਅਦ ਸਕੂਲ ਬਣਾ ਲਿਆ ਸੀ? ਉੱਤੇ ਚਬਾਰੇ ਬਣੇ ਸਨ, ਹੇਠਾਂ ਚਬਾਰੇ ਬਣੇ ਹਨ, ਵਿੱਚ ਖੂਹ ਲੱਗਾ ਸੀ, ਟੂਟੀਆਂ ਲੱਗੀਆਂ। ਵਾਹ ਜੀ ਵਾਹ। ਤੇ ਆਹ ਹੁਣ ਹੋ ਗਏ ਥੋੜੇ ਜਿਹੇ ਸਾਲ, ਇੱਕ ਰਾਜਪੂਤ ਦੀ ਉਹਦੇ ਮੁੰਡੇ 2 ਮੁਲਾਜ਼ਮ ਲੱਗ ਗਏ ਤੇ ਉਹ ਧੱਕੇ ਨਾਲ ਮਰਦੇ ਆ ਪਿੰਡ। ਅੱਛਾ। ਪਿੰਡ ਤੋਂ ਧੱਕੇ ਨਾਲ ਵੜ ਗਿਆ ਵਿੱਚ। ਅੱਛਾ ਬਾਬਾ, ਮਸਜਿਦਾਂ ਉਦੋਂ ਕਿੰਨੀਆਂ ਸੀ? ਮਸੀਤਾਂ ਕਿੰਨੀਆਂ ਸੀ? ਮਸਜਿਦ ਇੱਕੋ ਹੀ ਸੀ। ਇੱਕ ਮਸਜਿਦ ਨਾਲ ਹੀ ਗੁਰਦੁਆਰਾ ਸੀ, ਨਾਲ ਹੀ ਮਸਜਿਦ। ਵਾਹ ਜੀ। ਕੰਧਾਂ ਇਕੱਠੀਆਂ ਹਨ। ਤੇ ਗਿਰਜਾ ਵੀ ਹੋਣਾ ਉਸ ਵੇਲੇ? ਗਿਰਜਾ ਸਾਈਆਂ ਦਾ ਉੱਥੇ ਦੁਆਲੇ ਉਹਨਾਂ ਵਾਲੀ ਤੈਨੂੰ ਦੱਸਿਆ ਤੇ ਹੈ ਗਿਰਜਾ। ਸਹੀ। ਅਜੇ ਵੀ ਹੈ ਗਿਰਜਾ। ਅੱਛਾ, ਉਹਨਾਂ ਦੱਸੋ ਜਦੋਂ 47 ਦੀ ਵੰਡ ਹੋਈ ਆ, ਭਰੇ ਭਰਾਏ ਘਰ ਛੱਡ ਕੇ ਚੌਧਰੀ ਬੰਦੇ ਸੀ ਉਹ ਸਾਰੇ ਵਿਰਕ ਸਾਈ ਵੀ, ਉਹ ਕਿੱਦਾਂ ਆਪਣਾ ਪਿੰਡ ਛੱਡ ਗਏ? ਉਹ ਜੀ ਮੈਂ ਤੁਹਾਨੂੰ ਦੱਸਾਂ ਦੇ ਵੇਖਣਾ ਹੁਣ ਮੇਰਾ ਨਾ ਇਹਦੇ ਨਾਲ ਭਾਈਚਾਰਾ ਤੇ ਮੈਂ ਜੰਦਰਾ ਮਾਰਿਆ ਤੇ ਕੁੰਜੀ ਤੈਨੂੰ ਫੜਾ ਗਿਆ। ਅੱਛਾ। ਡੰਗਰ ਤੈਨੂੰ ਫੜਾ ਗਿਆ। ਲੈ ਬਈ ਮੈਂ ਇਹ ਨਹੀਂ ਸੀ ਰਸਬੇ ਅਸਾਂ ਹੋਣਾ ਹੀ ਨਹੀਂ, ਮੈਂ ਆਵਾਂਗੇ ਤੇ ਲੈ ਲਾਂਗੇ। ਦਿੱਤਾ ਸੀ ਜਿੱਥੇ ਲੋਕਾਂ ਨੇ, ਉੱਥੇ ਤੇ ਲੋਕੀ ਆਪਣ ਮਾਰ ਕੇ ਜੰਦਰੇ ਤੇ ਕੁੰਜੀਆਂ ਦੇ ਗਏ। ਅੱਛਾ।
ਫਿਰ ਆ ਝੂੜਕਾਣੇ ਦੇ ਕੋਲ ਉਹਨਾਂ ਦਾ ਕੰਮ ਪਾ ਲੱਗਾ ਸੀ। ਪਿੰਡੋਂ ਕਿਸ ਵੇਲੇ ਨਿਕਲੇ ਸੀ ਉਹ ਲੋਕ? ਉਹ ਨਿਕਲੇ ਰਾਤ ਦਿਨ ਲੋਕੀ ਲੱਗੀ ਫਿਰਦੇ ਨੇ ਉਹ ਕਿਹੜਾ ਕੋਈ ਹਮਲਾ ਸ਼ਮਲਾ ਵੀ ਹੋਇਆ ਪਿੰਡ ਦੇ ਵਿੱਚ? ਨਹੀਂ ਹਮਲਾ ਕੋਈ ਹਾਂ ਨਿਸ਼ੌਰੇ ਹੋਇਆ ਸੀ। ਇੰਸ਼ੋਰੇ ਦਾ ਬੜਾ ਮਸ਼ਹੂਰ ਹਮਲਾ ਹੋਇਆ ਉਹ ਆਸ ਕਰਕੇ ਸ਼ਾਹ ਠਾਣਦਾਰ ਗੋਲੀ ਚਲਾਈ ਸੀ, ਉਦੋਂ ਬੜੇ ਬੰਦੇ ਮਰੇ। ਨਹੀਂ ਆਪਣੇ ਪਿੰਡ ਦੇ ਵਿੱਚ ਤੇ ਨਹੀਂ ਹਮਲਾ ਹੋਇਆ ਸੀ, ਖੈਰ ਨਹੀਂ। ਖਰੀਦ ਨਾਲ ਨਿਕਲੇ ਸੀ ਸਾਰੇ? ਸਾਡੇ ਪਿੰਡ ਦੇ 2 ਬੰਦੇ ਮਰੇ, ਕਿਹੜੇ ਕਿਹੜੇ? ਇੱਕ ਮਾਨੂ ਹਾਂ ਤੇ ਇੱਕ ਬਿਰਸੂ। ਉਹ ਕਿੰਨੇ ਮਾਰੇ ਸੀ? ਉਹ ਮਾਰੇ ਥਾਂ ਇਸ ਤਰ੍ਹਾਂ ਪਰ ਆਈ ਸੀ ਇੱਕ ਤੋਂ ਉਹਨੂੰ ਦੇ ਗਿਆ ਸਾਨੂੰ ਮੁਕੁੰਜੀ ਆਪਣੇ ਜੰਦਰੇ ਮੁਕੁੰਜੀ ਦੀ, ਅੱਛਾ ਤੇ ਉਹ ਗਿਆ ਉੱਥੇ ਉਹਨਾਂ ਦਾ ਅੰਨਦਾਨ ਦੇਣ। ਹੂੰ ਆ ਇੱਥੇ ਬਣਿਆ ਸੀ ਕੰਪ ਅੱਛਾ ਸਾਡੇ ਪਿੰਡ ਜਿਹਨਾਂ ਨੂੰ ਕੁੰਜੀਆਂ ਦੇ ਆਏ ਸਨ ਨਾ, ਉਹ 25-27 ਦਿਨ ਉਹਨਾਂ ਨੂੰ ਖਾਣਾ ਪਹੁੰਚਾਉਂਦੇ ਸਨ ਉੱਥੇ ਅੱਛਾ ਸਿੱਖਾਂ ਨੂੰ। ਉਹ ਗਿਆ ਉੱਥੇ ਤੇ ਉਹ ਨਾਲ ਆਏ ਮਨੋਂ ਡੰਗਰ ਲੈਣ, ਤੇ ਰਾਤ ਜਦੋਂ ਆਏ ਨਾ ਪਿੰਡੋਂ ਮੋਕਲੇ ਕਦੋਂ ਕੋ ਤੇ ਪੁਲਿਸ ਪੈ ਗਈ, ਮਿਲਟਰੀ ਪੈ ਗਈ ਅੱਗੋਂ। ਉਹ ਫਿਰ ਭੱਜ ਕੇ ਕਮਾਦੇ ਵੜ ਗਏ। ਉਹ ਫਿਰ ਕਮਾਦੋਂ ਹੰਡ ਕੇ ਮਿਲਟਰੀ ਨੇ ਤਾਂ ਥਾਂ ਮਾਰੇ ਉੱਥੇ ਹੀ। ਤੇ ਉਹ ਰਾਂ ਦੀਆਂ ਮੁੱਛਾਂ ਵੀ ਤੇ ਦਾੜੀ ਵੀ ਮਨਾ ਕੇ ਰਗੜ ਕੇ ਤੇ ਮਾਰ ਕੇ ਤੇ ਉਹਨੂੰ ਪਿੰਡ ਸੁੱਟਿਆ। ਅੱਛਾ ਹਾਲਾਂਕਿ ਰਾਈ ਨੇ ਬੜੀ ਮਦਦ ਕੀਤੀ ਸੀ ਉਹਨਾਂ ਦੀ। ਖਬਰ ਤੂੰ ਮਦਦ ਕਿ ਤੂੰ ਇਹਨਾਂ ਦੀ ਕਿਉਂ ਕੀਤੀ ਹੈ? ਇਹ ਸਾਰੇ ਸਿੱਖ ਨੇ ਤੇ ਅਸੀਂ ਮੁਸਲਮਾਨ। ਉਸ ਵੇਲੇ ਵੇਖ ਲੈ ਬਾਬਾ ਕਿਤੇ ਪਿਆਰ ਨਾਲ ਸਲੂਕ ਸੀ ਨਾ ਉਹਨਾਂ ਦਾ। ਹਾਂ ਆਹ ਹੀ ਗੱਲ ਉਹਨਾਂ ਦਾ ਤੇ ਉਹ ਜਿਹੜਾ ਮਾਲ ਡੰਗਰ ਦੇ ਗਏ ਸਨ ਨਾ, ਹਾਂ ਕੋਈ ਤੇ ਗਏ ਸਨ ਲਏ, ਅੱਛਾ ਕੁਝ ਲੋਕਾਂ ਇਕੱਠਾ ਕਰਕੇ ਤੇ ਉੱਥੇ ਸਕੂਲੇ ਧਰਿਆ ਸੀ। ਤੇ ਜਦੋਂ ਮਾਜਰ ਉਹ ਆਏ ਨੇ ਨਾ ਉਤਲੋਂ ਜਿਹੜੇ, ਹਾਂ ਉਹਨਾਂ ਨੂੰ ਬੰਨਿਆ ਸੀ। ਅੱਛਾ ਬਾਬਾ ਲੁੱਟ ਮਾਰ ਤੁਹਾਡੇ ਪਿੰਡ ਦੇ ਵਿੱਚ ਜ਼ਿਆਦਾ ਕਿਹਨਾਂ ਲੋਕਾਂ ਨੇ ਕੀਤੀ? ਪਿੰਡ ਵਾਲਿਆਂ ਨੇ ਕੀਤੀ? ਉਹ ਕੀ ਪਤਾ ਜੀ, ਮੈਂ ਤਾਂ ਹੌਲਾ ਜਿਹਾ ਉਹਨੇ ਤੈਨੂੰ ਦੱਸਿਆ ਮੈਂ ਦੱਸਦਾ ਜਦੋਂ ਜੰਦਰੇ ਹੀ ਮਾਰ ਕੇ ਕੁੰਜੀਆਂ ਸਾਈ ਦੇ ਗਿਆ ਤੇ ਉਹਨੇ ਲੁੱਟ ਮਾਰ ਕਰਨੀ ਸੀ ਇਹਨਾਂ ਦੇ ਕੋਲ ਕੁੰਜੀ। ਦੱਸਿਆ ਨਾ ਅੱਗੇ ਕਿ ਸਾਈਆਂ ਨੇ ਲੁੱਟ ਮਾਰ ਵੀ ਬੜੀ ਕੀਤੀ। ਉਹ ਸਾਈਆਂ ਨੂੰ ਜਿਹੜੇ ਦੇ ਗਏ ਸਨ ਸਾਈਆਂ ਕੱਢ ਲਈ, ਜਿਹੜੇ ਮੈਨੂੰ ਕੋ ਦੇ ਗਿਆ ਮੈਂ ਲੁੱਟ ਲਿਆ। ਨਾ ਮੇਰੇ ਜਿਹੜਾ ਉਹਨਾਂ ਸਮਾਨ ਸੀ ਉਹ ਹੀ ਲਿਆਉਣਾ ਸੀ, ਹੋਰ ਕੀ ਸੀ। ਡੰਗਰ ਤੇ ਉਹ ਲੈ ਗਏ ਸਨ ਤੇ ਜਿਹੜੇ ਰਹਿ ਗਏ ਉਹ ਜੱਥੇ ਤੇ ਨਹੀਂ ਆਉਂਦੇ ਸੀ ਪਿੰਡ ਦੇ ਵਿੱਚ ਕੋਈ ਸਾੜਨ ਸੋੜਨ? ਇੱਕ ਵਾਰੀ ਆਏ ਸਨ ਹਾਂ ਜੰਡਾਲਿਓ। ਅੱਛਾ ਜੰਡਿਆਲਿਓਂ ਆਇਆ ਸੀ ਲੁੱਟਣ ਪਿੰਡ ਨੂੰ, ਤੇ ਨਹੀਂ ਸੀ ਲੁੱਟਣ ਦਿੱਤਾ ਪਿੰਡ ਨੂੰ। ਉਦੋਂ ਵਸਦੇ ਪਏ ਸਨ ਸਿੱਖ ਕੇ ਚਲੇ ਗਏ ਸਨ? ਟੁੱਟ ਗਏ ਸਨ। ਅੱਛਾ ਮਗਰੋਂ ਲੁੱਟਣ ਆਏ ਸਨ ਜੰਡਾਲੇ ਦੇ ਬਦਮਾਸ਼ ਰਲ ਕੇ ਪਿੰਡ। ਅੱਛਾ ਤੇ ਸਾਡਾ ਪਿੰਡ ਵੀ ਖਾਰੀ ਮੇਰੀ ਇਹ ਖਲੋ ਗਿਆ ਅੱਗੇ ਭਜਾ ਦਿੱਤੇ। ਤਗੜਾ ਸੀ ਤੁਹਾਡਾ ਪਿੰਡ ਵੀ। ਫਿਰ ਸਮਸੇ ਦੇ ਇੱਕ ਵਾਰੀ ਇਤੋਂ ਪਏ, ਅੱਛਾ ਉਹਨਾਂ ਆ ਕੇ ਤੇ ਉਹ ਪਾਸਾ ਜਿਹੜਾ ਸੀ ਚੜਦਾ ਦੂਸਰੇ ਨੂੰ ਘਰਾਂ ਦੇ ਭਾਜੜ ਚੁੱਕੀ ਬੰਨੀ। ਅੱਛਾ ਫਿਰ ਬੰਦੇ ਪੈ ਕੇ ਪਤਾ ਲੱਗਾ ਤੇ ਉਹਨਾਂ ਨੇ ਹਟਾ ਲਿਆ। ਅੱਛਾ ਬਥੇਰੇ ਹੌਲੇ ਹੁੰਦੇ ਰਹੇ ਨਾ ਅਸੀਂ ਤਾਂ ਜ਼ਿਆਦਾ ਇਹਨੇ ਹੌਲੇ ਦਾ। ਬਾਬਾ ਹੁਣ ਇਹ ਦੱਸੋ 75 ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ, ਕੋਈ ਮੁੜ ਕੇ ਮਿਲਣ ਵਾਸਤੇ ਆਇਆ ਸੀ? ਦੇਖ ਹਾਂ ਆਪਣੇ ਪਿੰਡ ਵੇਖਣ ਆਏ ਨੇ ਇੱਕ ਦੋ ਵਾਰੀ। ਕਿਹੜਾ ਸਿੱਖ ਆਇਆ ਸੀ? ਮੈਂ ਨਹੀਂ ਤਾਂ ਪਿੰਡ ਉਦੋਂ। ਅੱਛਾ ਕਿਹੜਾ ਸਿੱਖ ਆਇਆ ਸੁਣਿਆ ਇਹ ਨਹੀਂ ਪਤਾ ਆਇਆ ਇਥਾਂ ਨਾ ਸਾਡੇ ਪਿੰਡੋਂ ਇਥੋਂ ਸ਼ੇਖ ਉਹਨਾਂ ਕੋਲ ਮਿਲਣ ਵੀ ਗਿਆ ਸੀ। ਅੱਛਾ ਸ਼ੇਖ ਵੀ ਇੱਕ ਗਿਆ। ਜਿਹੜਾ ਸ਼ੇਖ ਗਾਣੇ ਗੁਣੇ ਗਾਉਂਦਾ ਸੀ ਉਹ ਮਰ ਗਿਆ। ਰਾਗ ਲਾਉਂਦਾ ਸੀ? ਆਹੋ ਉਹ ਮਰ ਗਿਆ ਉਹ ਗਿਆ ਸੀ ਸ਼ੇਖ। ਹੂੰ ਤੇ ਉਹ ਉੱਥੇ ਗਿਆ ਤਾਂ 4 ਮਹੀਨੇ ਰਿਹਾ ਸੀ ਉੱਥੇ ਉਹਨਾਂ ਦੇ ਕੋਲ। ਉਹਨਾਂ ਕੋਲ ਉਹਨਾਂ ਆਉਣ ਨਹੀਂ ਦਿੱਤਾ। ਆਉਣ ਨਹੀਂ ਸੀ ਦਿੱਤਾ। ਫਿਰ ਕੱਪੜਾ ਟਾਕੀ ਪੈਸਾ ਧੇਲਾ ਚੰਗਾ ਦੇ ਕੇ ਘੱਲਿਆ ਸੀ। ਵਾਹ ਜੀ ਵਾਹ, ਖਿਦਮਤ ਪੂਰੀ ਕੀਤੀ ਉਹਨਾਂ ਨੇ। ਬੜੀ ਗਏ ਸਾਡਾ ਉਧਰ ਦਾ ਜੋਟੀਵਾਲ ਹੈ। ਆਹੋ ਅੱਛਾ ਬਾਬਾ ਹੁਣ ਉਹ ਲੋਕ ਯਾਦ ਆਉਂਦੇ ਨੇ ਤੁਹਾਨੂੰ? ਬੜੇ ਯਾਦ ਆਉਂਦੇ, ਬੜੇ ਯਾਦ ਆਉਂਦੇ। ਇਹ ਹੁਣ ਸੁਣ ਲੈ, ਹੁਣ ਮੈਂ ਤੈਨੂੰ ਹੋਰ ਇੱਕ ਵਾਕਿਆ ਦੱਸਾਂ। ਸਾਈ ਸੀ ਇੱਥੇ ਇੱਕ, ਉਸ ਕੀਤੀ ਸੀ ਵਾਈ ਖੂਹ ਤੇ। ਅੱਛਾ ਤੇ ਜੋ ਬੋਲਾ ਸੀ ਕੰਨਾਂ ਤੋਂ ਤੇ ਜਵਾਨ ਬੜਾ ਸੀ। ਅੱਛਾ ਤੇ ਬੱਚੀ ਉਹ ਆ ਵੀ ਸੀ ਜਿਵੇਂ ਕਸ਼ਮੀਰੀ ਹੁੰਦਾ, ਬੜਾ ਜਵਾਨ ਸੋਹਣਾ। ਅੱਛਾ ਉਸੇ ਤਰ੍ਹਾਂ ਹੀ ਉਹਦੀ ਬੱਚੀ ਬੜੀ ਜਵਾਨ ਤੇ ਬੜੀ ਸ਼ਕਲ ਵਾਲੀ ਹੋਰ ਕੀ ਪਿਓ ਵਰਗੀ ਤੇ ਬੜੀ ਭਲੀ ਬੰਦ। ਤੇ ਕਬਰਾਂ ਦੇ ਵਿੱਚੋਂ ਲੰਘਦਾ ਸੀ ਪਾਣੀ। ਅੱਛਾ ਤੇ ਉਹਦਾ ਕਬਰਾਂ ਵਿੱਚੋਂ ਲੰਘ ਕੇ ਉਹ ਬੱਚੀ ਰੋਟੀ ਲੈ ਕੇ ਜਾਂਦੀ ਹੁੰਦੀ ਸੀ ਡੇਰੇ ਤੇ ਬਾਪ ਦੀ। ਹਾਂ ਉਹ ਗਈ ਹੈ ਰੋਟੀ ਲੈ ਕੇ ਚੱਲੀ ਹੈ ਵੱਡੇ ਲੈ ਕਬਰਾਂ ਦੇ ਵਿੱਚੋਂ ਦੀ ਲੰਘ ਕੇ। ਅੱਛਾ ਤੇ ਘੁਮਿਆਰ ਜੀ ਇੱਕ ਬੜੇ ਸੌਖੇ ਸਨ ਤੇ ਬੜੇ ਭੂਤੇ ਸਨ ਘੁਮਿਆਰ। ਬਈ ਹੁਣ ਅੱਲਾ ਜਾਣਦਾ, ਪਤਾ ਨਹੀਂ ਉਸ ਬੱਚੀ ਨੂੰ ਕੀ ਆਖਿਆ। ਬਸ ਖਾਲ ਪਾਣੀ ਨਾਲ ਰੋੜੀ ਜਾਂ ਟੱਪ ਕੇ ਲੰਗੀ, ਉਹ ਬੱਚੀ ਚੁੱਪ ਕਰਕੇ ਪਿੱਛੇ ਪਰਤ ਆਈ। ਅੱਛਾ ਨਾਲ ਹੀ ਕਬਰਾਂ ਦੇ ਪਿੰਡ ਹੀ ਹੈ ਸਾਡਾ, ਨਾਲ ਹੀ ਹੈ ਪਤਾ ਜਿਹੜੀ ਗੁਰੂ ਗੋਲੇ ਨੂੰ ਛੱਡ ਕੇ ਜਾਂਦੀ ਹੈ। ਹਾਂਜੀ ਉੱਥੇ ਆ ਕੇ ਨਾ ਜੋ ਕਬਰਾਂ ਦੇ ਉਰਲੇ ਸਿਰੇ ਤੇ ਉਹ ਕੁੜੀ ਹਾਲ ਕਰ ਦਿੱਤੀ। ਅੱਛਾ ਉੱਥੇ ਮੇਰੇ ਆਦਮ ਪੈ ਗਿਆ ਸੁਣ ਕੇ ਨਾ, ਤੂੰ ਸੁਣ ਮੈਂ ਸੁਣ, ਨਾ ਕੋ ਮੋਚੀ ਨਾ ਕੋ ਤੇਲੀ ਨਾ ਕਮਿਆਰ ਨਾ ਕੋਈ ਨਹੀਂ ਰਿਹਾ ਪਿੰਡ। ਅੱਛਾ ਉਹ ਮੁੰਡਾ ਸੰਸੇ ਨੂੰ ਭੱਜ ਵਗਾ। ਅੱਛਾ ਉਹਦੇ ਮਗਰ ਲੱਗ ਗਏ ਸੰਸੇ ਜਾ ਢਾਇਆ ਨੇ ਤਰੀਖਾ ਬੜਾ ਦੀ। ਉਹ ਸੰਸੇ ਫੜ ਕੇ ਤੇ ਲੱਗੇ ਨੇ ਡਾਂਗਾ ਨਾਲ ਕੁੱਟਣ। ਕੁੱਟ ਕੇ ਤੇ ਉਰਲੀ ਰਾਮੇ ਪਿੰਡ ਦੀ ਸਾਡੇ ਖਰਾਸ ਸੀ ਸਾਡਾ ਛੱਤਿਆ ਆ।
ਅੱਛਾ ਖਰਾ ਲੋਕੀ ਦਾਣੇ ਪੀਂਦੇ ਹਨ ਤੇ ਉੱਤੇ ਛੱਤ ਪਾਇਆ ਉੱਥੇ ਲਿਆ ਕੇ ਤੇ ਉਹਨੂੰ ਪੁੱਠਿਆਂ ਟੰਗ ਕੇ ਨਾ ਚੋਰਾਂ ਵਾਂਗੂ ਉਹਦੇ ਪੈਰਾਂ ਦੇ ਵਿੱਚ ਮਾਰ ਮਾਰ ਡਾਂਗਾ ਤੇ ਉਦੋਂ ਛੱਡਿਆ ਨੇ ਜਦੋਂ ਉਹਦੇ ਬੁਰਾ ਵੀ ਲਹੂ ਲੱਗ ਪਿਆ ਉਹਦਾ ਮੂੰਹ ਨਾਲ ਫਿਰ ਲਾ ਕੇ ਤੇ ਖੋਤਾ ਲਿਆ ਕੇ ਜਿਸ ਤਰ੍ਹਾਂ ਦਾ ਹਾਰ ਪਾ ਕੇ ਉਹਦੇ ਗਲ ਬੰਨ੍ਹ ਕੇ ਪੀਹਾਂ ਬੋਂਡਾ ਦਾ ਮੂੰਹ ਕਰਾ ਕੇ ਸਾਰੇ ਪਿੰਡ 'ਚ ਫਰਾ ਕੇ ਤੇ ਫਿਰ ਉਹਨਾਂ ਦੇ ਘਰ ਲਗਾਏ ਸਨ ਆਂਦੇ ਹਨ ਜੋ ਕੁਝ ਉਸ ਕੁੜੀ ਨੂੰ ਆਖੀ ਉਹ ਕੁਝ ਆਪਣੀਆਂ ਭੈਣਾਂ ਨੂੰ ਆਖ ਫਿਰ ਭਰਜਾਈਆਂ ਨੂੰ ਖਵਾਇਆ ਮਾਂ ਨੂੰ ਖਵਾਇਆ ਤੇ ਫਿਰ ਮੰਜੀ ਤੇ ਖੋਤੇ ਤੋਂ ਲਾਇਆ ਤੇ ਉਹਨੂੰ ਹੋਸ਼ ਹੀ ਨਾ ਰਹੀ ਫਿਰ ਹੱਥ ਦਾ 6 ਮਹੀਨੇ ਰਿਹਾ ਸੀ ਫਿਰ ਉਹਨਾਂ ਦਾ ਪਿੰਡ ਛੱਡ ਗਿਆ ਬਾਬਾ ਵੇਖ ਲਾ ਉਦੋਂ ਇੱਜ਼ਤ ਨੂੰ ਇੱਜ਼ਤ ਸਮਝਦੇ ਸੀ ਸਾਰੇ ਵੇਖ ਲੈ ਸਾਹਿਬ ਤੇ ਹੁਣ ਜੜਾਂ ਵੱਢ ਲੈਣ ਸੱਜਣ ਬਣ ਕੇ ਹੁਣ ਜੇ ਕੋਈ ਕਿਸੇ ਦਾ ਦੱਸਦਾ ਵੀ ਹੈ ਨਾ ਕਿ ਇਹਨੂੰ ਸਮਝਾਓ ਉਹ ਉਹਦੇ ਉੱਤੇ ਪੈ ਜਾਂਦਾ ਦੁਆਰੇ ਸ਼ਾਹ ਨੇ ਤੇ ਆਖਿਆ ਤੇ 13ਵੀਂ ਸਦੀ ਦੇ ਕੋਲ ਝੂਠੇ ਯਾਰਾਂ ਯਾਰੀਆਂ ਸਭ ਵਸਾਰੀਆਂ ਨੇ ਪੁੱਤਰ ਮਾਪਿਆਂ ਤੋਂ ਉਹ ਆਜ਼ਾਰ ਹੋਏ ਧੀਆਂ ਜੰਮਦੀਆਂ ਵਾਰ ਮੰਗਣ ਕੁਵਾਰੀਆਂ ਨੂੰਹਾਂ ਸਹੁਰਿਆਂ ਤੋਂ ਕੁੰਡ ਦੂਰ ਕੀਤੇ ਜਦੋਂ ਭੁਗਤੀਆਂ ਵਿੱਚ ਕਚਾਰੇ ਵਾਹ ਜੀ ਵਾਹ ਸੱਚੀਆਂ ਗੱਲਾਂ ਜੀ ਉਹਨਾਂ ਬਜ਼ੁਰਗਾਂ ਦੀਆਂ ਤੇ ਬਾਬਾ ਜੀ ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਪੁਰਾਣੀਆਂ ਗੱਲਾਂ ਫੋਲ ਕੇ ਕੋਈ ਸੁਨੇਹਾ ਦੇਣਾ ਆਪਣੇ ਪਿੰਡ ਵਾਲਿਆਂ ਨੂੰ ਦੇ ਸਕਦੇ ਹੋ ਤੁਹਾਡੀ ਗੱਲਾਂ ਸੁਣਦੇ ਪਏ ਨੇ ਸਾਰੀਆਂ ਉਹ ਹਾਂਜੀ ਅਸੀਂ ਵੀ ਬੜਾ ਤੰਗ ਆ ਤੁਹਾਡੇ ਬਿਨਾਂ ਤੇ ਬੜੇ ਸੌਖੇ ਸਾਂ ਜਦੋਂ ਇਕੱਠੇ ਸਾਂ ਹੁਣ ਵਧੀਆ ਬਹੁਤ ਸ਼ੁਕਰੀਆ ਬਾਬਾ ਜੀ ਬਾਬੇ ਨੂੰ ਵਕਤ ਯਾਦ ਆਉਂਦਾ ਤੇ ਬਾਬਾ ਰੋਣ ਲੱਗ ਪੈਂਦਾ ਸਹੀ ਗੱਲ ਬਸ ਜੀ ਉਹ ਯਾਦਾਂ ਜਿਹੜੀਆਂ ਨਾ ਉਹ ਦੱਸਣ ਵਾਲੀਆਂ ਨਹੀਂ ਹੁੰਦੀਆਂ ਕਿ ਜਿਹੜਾ ਵਕਤ ਗੁਜ਼ਾਰਿਆ ਹੋਵੇ ਇਕੱਠਿਆਂ ਉਹ ਸਿੱਖਾਂ ਦੇ ਪਿਆਰ ਜਿਹੜਾ ਉਹ ਅੱਜ ਵੀ ਵੱਸਦਾ ਬਾਬੇ ਦੇ ਦਿਲ ਦੇ ਵਿੱਚ ਬਾਬਾ ਜੀ ਵੀ ਹੁਣ ਵੇਲੇ ਰੋਣ ਨਹੀਂ ਦਿਆ ਹਿਸਾਬ ਨਾਲ ਅੱਖਾਂ ਜਥਰੂ ਹੋਣ ਡਿਆ ਨੇ ਉਹਦੇ ਹਾਂਜੀ ਉਹਨਾਂ ਵਕਤ ਗੁਜ਼ਾਰਿਆ ਅੱਛਾ ਗੁਜ਼ਾਰਿਆ ਤੇ ਤਾਂ ਹੀ ਇਹਨਾਂ ਐ ਜੀ ਬਾਬਾ ਜੀ ਸੁਣਾ ਦੇ ਰਹੇ ਨੇ ਕਿ ਜਿੱਥੇ ਤੁਸੀਂ ਵੱਸਦੇ ਪਏ ਹੋ ਖੁਸ਼ ਵਸੋ ਲੇਕਿਨ ਅੱਜ ਵੀ ਬਾਬਾ ਜੀ ਤੁਹਾਨੂੰ ਯਾਦ ਕਰਦੇ ਨੇ ਆਪਣੇ ਪਿੰਡ ਵਾਲਿਆਂ ਤੋਂ ਬਗੈਰ ਕਹਿੰਦੇ ਦਿਲ ਇੱਕ ਦਿਨ ਨਹੀਂ ਲੱਗਾ ਆਂਸੂ ਵੇਰ ਰਹੇ ਨੇ ਹਾਂਜੀ ਜੀ ਵੇਖੋ ਜੀ ਬਾਬਾ ਜੀ ਅੱਖਾਂ ਦੇ ਵਿੱਚੋਂ ਆਂਸੂ ਆ ਰਹੇ ਨੇ ਠੀਕ ਹੈ ਬਜ਼ੁਰਗੋ ਬੜਾ ਵਧੀਆ ਲੱਗਿਆ ਅੱਲਾਹ ਤਾਲਾ ਤੁਹਾਨੂੰ ਹਯਾਤੀ ਦੇਵੇ ਤੁਹਾਡੇ ਅੰਦਰ ਜਿਹੜੀਆਂ ਯਾਦਾਂ ਨੇ ਤੁਸੀਂ ਇੰਝ ਹੀ ਯਾਦ ਕਰਦੇ ਰਹੋ ਉਹਨਾਂ ਨੂੰ ਉਹ ਤੁਹਾਨੂੰ ਯਾਦ ਕਰਦੇ ਰਹਿਣ ਪਿਆਰ ਵੱਧਦਾ ਰਹੇ ਨਫ਼ਰਤਾਂ ਘਟਦੀਆਂ ਰਹਿਣ ਇਹੀ ਸਾਡਾ ਪੈਗਾਮ ਹੈ ਬਹੁਤ ਮਿਹਰਬਾਨੀ ਠੰਡ ਤੇ ਤਾਂ ਪੈਂਦੀ ਹੈ ਜੇ ਠੰਡ ਤਾਂ ਪੈਂਦੀ ਜੇ ਜੱਫੀ ਪਵੇ ਇਨਸ਼ਾਅੱਲਾ ਜੇ ਕਿਸਮਤ 'ਚ ਹੋਇਆ ਉਹਨਾਂ ਦਾ ਕੋਈ ਨਾ ਕੋਈ ਪੁੱਤਰ ਸੁਣਦਾ ਹੋਏਗਾ ਉਹਨਾਂ ਦੇ ਵਿੱਚੋਂ ਆਉਣੇ ਨੇ ਕਈ ਉਹ ਕਹਿੰਦੇ ਨੇ ਸਾਡਾ ਵੀ ਬੜਾ ਦਿਲ ਕਰਦਾ ਆਪਣੇ ਪਿੰਡ ਦੇ ਬਜ਼ੁਰਗਾਂ ਨੂੰ ਆਪਣੇ ਪਿੰਡ ਦੀ ਧਰਤੀ ਨੂੰ ਚੁੰਮਣ ਨੂੰ ਤੇ ਜੇ ਤੇ ਅੱਲਾਹ ਤਾਲਾ ਤੁਹਾਡੀ ਹਯਾਤੀ ਕਰੇ ਉਹਨਾਂ ਦਾ ਵੀ ਕੋਈ ਵੀਜ਼ਾ ਲੱਗੇ ਤੇ ਜ਼ਰੂਰ ਇਨਸ਼ਾਅੱਲਾ ਰਾਬਤਾ ਕਰਾਵਾਂਗੇ ਤੁਹਾਡਾ ਉਹਨਾਂ ਦੇ ਨਾਲ ਅੱਛਾ ਜੀ ਬਹੁਤ ਸ਼ੁਕਰੀਆ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ